ਧੀਆਂ ਰੋਂਦੀਆਂ ਡੋਲੀ ਦੇ ਵਿੱਚ, ਮਾਪਿਆਂ ਦੇ ਦਿਲ ਹਿੱਲਦੇ, ਸੱਟਾਂ ਸੀਨੇ 'ਚ ਵਿਛੋੜੇ ਦੀਆਂ ਪੈਂਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਉਹ ਕਹਿੰਦਾ ਵੀ ਇੰਡੀਆ ਦੇ ਵਿੱਚੋਂ ਨਾ ਮੈਨੂੰ ਆਣਾ ਸੀ ਰੁਕਾ ਉੱਥੋਂ, ਤੇ ਉਹ ਜਦੋਂ ਉਹਨੇ ਕਿਹਾ ਵੀ ਪਤਾ ਕੀ ਲਿਖਾਂ, ਜਦੋਂ ਇੰਡੀਆ ਇਹ ਗਿਆ ਸੀ ਨਾ, ਉਹਨੇ ਕਿਹਾ ਸੀ ਵੀ ਅਸੀਂ ਵਿਆਹ ਧਰਨਾ, ਤੈਨੂੰ ਸੁਨੇਹਾ ਦੇਵਾਂਗੇ ਵੀ ਪਤਾ ਦੱਸ ਜਾ। ਉਹ ਕਹਿੰਦਾ ਵੀ ਸ਼ਰੀਫ ਰਾਗੀ ਲਿਖਦੀ, ਸ਼ਰੀਫ ਰਾਗੀ ਇੱਕੋ ਹੀ ਆ, ਉਹ ਮੈਨੂੰ ਪਹੁੰਚ ਜੂਗਾ। ਹਾਂਜੀ। अस्सलाम वालेकुम जी। ਕਹਿੰਦਾ ਵੀ ਉਹ ਦਿਸਦੀਆਂ ਮਿੱਟੀ ਦੀਆਂ ਢੇਰੀਆਂ, ਜਿੱਥੇ ਕੱਖ ਪਏ ਉਥੋਂ ਆਉਂਦਾ ਕੋਈ ਨਹੀਂ ਡਿੱਠਾ, ਜਾਂਦੇ ਲੱਖ ਪਏ। ਦੁਨੀਆ ਚਲੋ ਚਲੀ ਦਾ ਮਕਾਮ ਆ, ਦੁੱਖ ਸੁੱਖ ਸਾਰੇ ਇੱਥੇ ਭੋਗਣੇ ਪੈਂਦੇ। ਜਿਹੜੇ ਘਰਾਂ 'ਚ ਤੂਤੀਆਂ ਨਗਾਰੇ ਵੱਜਦੇ, ਉੱਥੇ ਬਾਜੇ ਟਾਈਮ ਵੈਣ ਵੀ ਸੁਣਨੇ ਪੈਂਦੇ। ਜਿਹੜੀ ਫੁੱਲਾਂ ਦੀ ਦੁਕਾਨ ਤੋਂ ਸੇਜ ਵਾਸਤੇ ਫੁੱਲ ਲੈ ਕੇ ਜਾਂਦੇ, ਉੱਥੋਂ ਹੀ ਜਨਾਜ਼ੇ ਸਜਾਉਣ ਵਾਸਤੇ ਵੀ ਲੈ ਕੇ ਜਾਂਦੇ। ਇਹੀ ਜ਼ਿੰਦਗੀ ਹੈ, ਇਹੀ ਦੁੱਖ ਸੁੱਖ ਆ, ਨਾਲ ਨਾਲ ਚੱਲਣਾ। ਕਿਤੇ ਬੰਦੇ ਨੂੰ ਪਤਾ ਨਹੀਂ ਲੱਗਦਾ, ਪੱਬਾਂ ਭਾਰ ਹੁੰਦਾ ਤੇ ਕਿਤੇ ਬੰਦੇ ਦਾ ਲੱਕ ਸਿੱਧਾ ਨਹੀਂ ਹੁੰਦਾ, ਤੇ ਬੰਦੇ ਨੂੰ ਤਕੜਾ ਰਹਿਣਾ ਚਾਹੀਦਾ। ਇਦਾਂ ਦੀ ਜਿਹੜੀ ਜ਼ਿੰਦਗੀ ਦੀ ਬੀਤ ਆ, ਉਹ ਜਿਹੜੀ ਅਸਲ ਕਹਾਣੀ ਆ ਜ਼ਿੰਦਗੀ ਦੀ, ਉਹ ਇਹੀ ਆ ਵੀ ਦੁੱਖ ਸੁੱਖ ਨੇ ਨਾਲ ਚੱਲਣਾ। ਨਾ ਸੁੱਖ 'ਚ ਰੱਬ ਨੂੰ ਭੁੱਲੋ ਤੇ ਦੁੱਖ 'ਚ ਤਾਂ ਬੰਦਾ ਭੁੱਲਦਾ ਹੀ ਨਹੀਂ। ਤੇ ਇਦਾਂ ਹੀ ਦੁੱਖ ਸੁੱਖ ਦੀ ਕੋਈ ਗੱਲ, ਕੋਈ ਸਿਆਣੀ ਗੱਲ, ਕੋਈ ਰਾਗ ਦੀ ਗੱਲ, ਅਸੀਂ ਕਿਤੇ ਕਿਤੇ ਦਿਲ ਪਸ਼ੋਰੀ ਵਾਸਤੇ ਇਕੱਠੇ ਹੋ ਜੰਨੇ ਆ ਤੇ ਤੁਹਾਨੂੰ ਵੀ ਸੁਣਾਈ ਦਾ ਰਾਗ, ਆਪ ਵੀ ਸੁਣੀਦਾ। ਅੱਜ ਸਾਡੇ ਕੋਲ ਇਦਾਂ ਹੀ ਕਹਿ ਲਓ ਵੀ ਪੁਰਾਣੇ ਰਾਗੀ ਆਏ ਆ। ਜਿਹੜਾ ਪੁਰਾਣਾ ਰਾਗ ਹੁੰਦਾ ਨਾ, ਇਹ ਜਿਹੜੀ ਗੱਲ ਮੈਂ ਦੁੱਖ ਸੁੱਖ ਦੀ ਕੀਤੀ ਹੈ ਵੀ ਉਹ ਗੱਲ, ਉਹ ਹੱਡ ਬੀਤੀ ਗੱਲ ਸੁਣਾਉਂਦੇ ਆ ਜਿਹੜੇ ਪੁਰਾਣੇ ਗਵਈਏ ਸੀ। ਹੁਣ ਤਾਂ ਚੀਂ ਚੀਂ ਪਾਂ ਪਾਂ ਦਾ ਦੌਰ ਆ। ਅੱਗੇ ਗਾਣੇ 'ਚ ਵੀ ਗੱਲ ਹੁੰਦੀ ਸੀ, ਗੱਲ ਕਿਸੇ ਨੂੰ ਸਿਆਣੀ ਗੱਲ, ਕਿਸੇ ਦੇ ਕੰਮ ਆਉਣ ਵਾਲੀ ਗੱਲ, ਸਮਝਣ ਵਾਲੀ ਗੱਲ ਹੁੰਦੀ ਸੀ। ਇਦਾਂ ਹੀ ਅੱਜ ਤੁਹਾਨੂੰ ਕੋਈ ਦੁੱਖ ਸੁੱਖ ਦੀ, ਕੋਈ ਧੀ ਧਿਆਣੀ ਦੀ, ਕੋਈ ਮਾਂ ਪਿਓ ਦੀ ਮੱਤ ਦੀ ਗੱਲ ਤੁਹਾਨੂੰ ਅੱਜ ਸੁਣਾਉਂਦੇ ਆ। ਇਹ ਹੁੰਦੇ ਗੀਤ ਆ ਪਰ ਹੁੰਦੇ ਸਬਕ ਆ। ਤੇ ਸਾਡੇ ਕੋਲ ਅੱਜ ਰਾਗੀ ਬੈਠੇ ਆ, ਤੇ ਰਾਗੀ ਅੱਗੇ ਵੀ ਤੁਸੀਂ ਸੁਣਦੇ ਹੋਣੇ, ਤੁਸੀਂ ਜੋੜੀ ਤੁੰਬਾ ਇਹ ਤਾਂ ਸੁਣਿਆ ਹੀ ਆ, ਪਰ ਇਹਦੇ ਨਾਲ ਅੱਜ ਇੱਕ ਨਵੀਂ ਸ਼ੈ ਤੁਹਾਨੂੰ ਤਬਲਾ ਵੀ ਬੋਲ ਕੇ ਦਿਖਾਓ। ਜੋੜੀ ਤੁੰਬੇ ਦੇ ਨਾਲ ਤਬਲਾ ਤੁਸੀਂ ਪਹਿਲੀ ਵਾਰੀ ਵੱਜਦਾ ਦੇਖੋਗੇ, ਤੇ ਜਿਹੜਾ ਵਜਾ ਰਿਹਾ, ਜਦੋਂ ਉਹਦਾ ਮੈਂ ਤਾਰਫ ਕਰਾਂ ਤੁਸੀਂ ਕਹਿਣਾ ਯਾਰ ਕਿਆ ਬਾਤ ਆ, ਉਹ ਮੈਂ ਬਾਅਦ 'ਚ ਕਰਾਂਗਾ। ਤੇ ਇਸ ਟਾਈਮ ਮੇਰੇ ਨਾਲ ਬਜ਼ੁਰਗ ਬੈਠੇ ਆ, ਮੈਂ ਇਹਨਾਂ ਨਾਲ ਗੱਲ ਕਰਦਾ। अस्सलाम वालेकुम जी। वालेकुम सलाम जी। ਇਹ ਬਾਬਾ ਜੀ ਜੋੜੀ ਵਾਲੇ ਆ ਜੀ, ਬਾਬਾ ਜੀ ਮੁਹੰਮਦ ਅਲੀ। हाँ जी हाँ जी। ਬਾਬਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ? मेरी उम्र होगी 65 साल। 65 ਸਾਲ? हाँ जी। ਮਾਸ਼ਾਅੱਲਾ। ਤੇ ਕਿਹੜੀ ਥਾਂ ਦੇ ਰਹਿਣ ਵਾਲੇ ਆ ਤੁਸੀਂ? मेरा असल घर चौधरी हूँ 9 ਚੱਕ ਬਜਾਜਾਂ ਵਾਲੇ 'ਚ ਆ ਗਿਆ ਮੈਂ, 5-6 ਸਾਲ ਹੋ ਗਏ। ਅੱਛਾ, ਬਜਾਜਾਂ ਵਾਲੇ 'ਚ। हाँ जी। ਅੱਛਾ ਅੱਛਾ। ਤੇ ਤੁਸੀਂ ਕਿਹੜੇ ਕਿਹੜੇ ਗਵਈਏ ਦੇ ਮਗਰ ਵਜਾਈ ਆ? ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਸ਼ੌਕ 'ਚ? ਮੈਨੂੰ ਜੀ 40 ਸਾਲ ਹੋ ਗਏ। ਮੈਂ ਫਜਲੇ ਗੁੱਜਰ ਤੋਂ ਸੁਬਾਹ ਹਰ ਰਾਗੀ ਨਾਲ ਵਜਾਈ ਆ। ਹਰ ਫਿਲਵਾਰ ਸਾਹਿਬ ਨਾਲ ਮੇਰੇ 12 ਪ੍ਰੋਗਰਾਮ ਟੀਵੀ ਚੱਲਦੇ ਆ। ਅੱਛਾ, हाँ जी। ਬੜਾ ਪੁਰਾਣਾ ਇਸ਼ਕ ਹੈ ਜੀ ਬਾਬੇ ਦਾ, ਜੋੜੀ ਦਾ। ਫਜਲੇ ਹੱਕ ਤੋਂ ਇਲਾਵਾ ਕਹਿੰਦਾ ਸਭ ਨੇ ਵਜਾਈ, ਸਾਰਿਆਂ ਨੂੰ, ਬਾਬੇ ਆਲਮ ਲਵਾਰ ਨੇ ਵਜਾਈ। ਸਾਰਿਆਂ ਨੂੰ। ਵਾਹ 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 ਵਾਹ, ਕੀ ਬਾਤ ਆ। ਤੇ ਤੁਸੀਂ ਉਹਨਾਂ ਗਵਈਆਂ 'ਚ ਤੇ ਹੁਣ ਦੇ ਗਵਈਆਂ 'ਚ ਕੀ ਫਰਕ ਕੱਢਿਆ ਜਾਂ ਕੀ? ਹੁਣ ਵਾਲਾ ਜਿਹੜੇ ਹੁਣ ਗਵਈ ਹੈ ਨਾ ਜੀ, ਹਾਂ ਇਹ ਆ ਜਿਹੜੇ ਰਾਗ ਹੁਣ ਗਾਉਂਦੇ ਰਾਗ, ਹਾਂਜੀ, ਇਹਦੇ ਵਿੱਚੋਂ ਮੇਰੀ ਨਜ਼ਰ ਦੇ ਵਿੱਚ ਵੀ ਆ ਮੁੰਡਾ ਰਫਾਨ ਜਿਹੜਾ ਨਾ, ਹਾਂ, ਇਹ ਇਨਸ਼ਾਅੱਲਾ ਵਧੂਗਾ ਵੀ ਤਾਂ ਵਧੀਆ ਵੀ ਆ। ਇਸ ਮੁੰਡੇ ਦੀ ਗੱਲ ਕਰਦੇ ਆ, ਸਾਡਾ ਪੋਤਾ ਅਰਫਾਨ ਜੀ। ਇਹ ਬਾਬੇ ਸ਼ਰੀਫ ਰਾਗੀ ਦਾ ਸ਼ਾਗਿਰਦ ਸ਼ਾਗਿਰਦ ਖਾਸ ਆ ਜੀ। ਅੱਛਾ, ਤੁਸੀਂ ਕੋਈ ਆਪਣੀ ਜ਼ਿੰਦਗੀ ਦੀ ਕੋਈ ਬੀਤ ਸੁਣਾਓ ਵੀ ਜਿਹੜਾ ਤੁਸੀਂ ਅੱਗੇ ਆਲਮ ਲਵਾਰ ਨਾਲ ਗਾਉਂਦੇ ਸੀ, ਉਦੋਂ ਕਿਦਾਂ ਇਦਾਂ ਮੇਲਿਆਂ ਠੇਲਿਆਂ 'ਚ ਗਾਉਂਦੇ ਸੀ? ਮੈਂ ਜੀ ਝੂਠ ਨਹੀਂ ਮੇਰੇ ਕੋਲੇ, ਇਹ ਨਾ ਫਜਰ ਕਰੀਮ ਵਜਾਉਂਦਾ ਸੀ ਇਹਨਾਂ ਜੋੜੀ। ਅੱਛਾ, ਕਸਾਈ। ਅੱਛਾ, ਇਹ ਚੀਚਾ ਨਹੀਂ ਗਿਆ ਸਾਈਂ ਦੀ ਖੋਈ ਥੇਠਰ ਹੁੰਦਾ ਸੀ। ਅੱਛਾ, ਉਹਦੇ ਪੈ ਗਈ ਮੱਖੀ ਨੱਕ 'ਚ। ਹਾਂ, ਫਜਰ ਕਰੀਮ ਕੜਲ ਪੈ ਗਿਆ। ਹਾਂ, ਮੱਖੀ ਪੈ ਗਈ। ਅੱਛਾ, ਮੱਖੀ ਪੈ ਗਈ। ਹਾਂ, ਬੱਕੀ? ਉੱਥੇ 22 ਚੱਕਾ ਜੂਰਾ ਨਾਲ ਹੀ ਰਹਿੰਦਾ ਇਹਦਾ ਸ਼ਾਗਿਰਦ ਆਲਮ ਲਵਾਰ ਦਾ। ਹਾਂ ਹਾਂ। ਇਹ ਆਲਮ ਕਹਿੰਦਾ ਵਾ ਇੱਥੇ ਕੋਈ ਜੋੜੀ ਵਾਲਾ, ਕਹਿੰਦਾ ਚੀਚਾ ਨਹੀਂ ਸ਼ਹਿਰ ਦੇ ਵਿੱਚ ਆ, ਕਹਿੰਦਾ ਗੱਡੀ ਖਿੱਚੋ ਤੋਂ ਲਿਆਓ ਉਹਨੂੰ। ਹਾਂ, ਉਹਦੇ ਨਾਲ ਮੈਂ ਇੱਕ ਵਾਰੀ ਵਜਾਈ। ਵਾਹ ਵਾਹ ਵਾਹ, ਇੱਕ ਵਾਰੀ ਵਜਾਈ ਵੀ ਬੜੀ ਗੱਲ ਆ ਜੀ। ਹਾਂ, ਏਡੇ ਵੱਡੇ ਨਾਂ ਦੇ ਇੱਕ ਨਾਲ ਵਾਰੀ ਤੁਸੀਂ ਵਜਾਈ। ਇੱਕ ਵਾਰੀ ਵਜਾਈ। ਤੇ ਇਹ ਸਿੱਖੀ ਕਿਹਦੇ ਕੋਲੋਂ? ਸਿੱਖੀ ਜੀ ਮੇਰਾ ਉਸਤਾਦ ਅਸਵਾਈ ਸੀ ਔਰ ਸੀਲਾ ਜਵੱਦੀ ਪਿੰਡ, ਅੱਛਾ, ਉੱਥੇ ਦਾ ਸੀ। ਤੇ ਮੈਂ ਬੇਉਸਤਾਦਾ ਹੀ ਜੋੜੀ ਵਜਾਉਣ ਲੱਗ ਗਿਆ ਸੀ। ਹਾਂ, ਸ਼ੌਕ ਨਾਲ? ਸ਼ੌਕ ਨਾਲ। ਬੇਉਸਤਾਦੇ ਨੇ ਮੈਂ ਜੀਜੂ ਗੁੱਜਰ ਨਾਲ ਜੋੜੀ ਵਜਾਈ 2 ਅਖਾੜੇ। ਹਾਂ ਹਾਂ। ਤੇ ਉਸਤਾਦ ਮੇਰਾ ਮਕਬੂਲ ਜੱਟ ਨਾਲ ਸੀ। ਅੱਛਾ, ਕਹਿੰਦਾ
तो जब मैं जोड़ी बजाई उठ के मैं डरिया जोड़ी ना बजावा अच्छा देख सार रागी सार जोड़ी यार मैं हाय। इत्थे की करूँगा हाय 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 ਉਹ ਜਦ ਮੈਂ ਜੋੜੀ ਡਰੇ ਨੇ ਵਜਾਈ ਤਾਂ ਉਸਤਾਦ ਜਿਹੜਾ ਮੇਰਾ ਉਸਤਾਦ ਫੜਿਆ ਮੈਂ ਹਾਂ ਉਹ ਕਹਿੰਦਾ ਤੂੰ ਬੇਉਸਤਾਦਾ ਕਹਿੰਦਾ ਵਾਂ ਮੈਂ ਤੂੰ ਤਾਂ ਇੰਨਾ ਰਾਗ ਨਿੰਮ ਤੇ ਫਿਰਦਾ ਸੀ ਤੂੰ ਤਾਂ ਜੋੜੀ ਵਜਾ ਕੇ ਸਾਡੇ ਕੱਖ ਵੀ ਨਹੀਂ ਛੱਡਿਆ ਵਾਹ 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 ਉਹਨੂੰ ਸ਼ੌਕ ਹੋ ਗਿਆ ਕਿ ਇਹਨੂੰ ਤਾਂ ਮੈਨੂੰ ਤਾਂ ਬਣਿਆ ਬਣਾਇਆ ਲੱਭਦਾ ਇਹਨੂੰ ਸ਼ਾਗਿਰਦ ਕਰ ਲਈਏ ਤਾਂ ਮੈਂ ਵੀ ਕਹਿੰਦਾ ਸੀਗਾ ਵੀ ਇਹਦਾ ਹੀ ਹੋਣਾ ਇਹਦਾ ਹੀ ਹੋਣਾ ਵਾਹ 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 ਫਿਰ ਮੈਂ ਉਹਦਾ ਸ਼ਾਗਿਰਦ ਹੋਇਆ ਉਹ ਕਹਿੰਦਾ ਤੈਨੂੰ ਦੱਸਣ ਵਾਲੀ ਕੋਈ ਗੱਲ ਨਹੀਂ ਹਾਂ ਤੂੰ ਤਾਂ ਅੱਗੇ ਹੀ ਬਥੇਰੀ ਵਜਾਉਣਾ ਹਾਂ ਬਸ 2 ਕੰਮ ਯਾਦ ਰੱਖਣੇ ਮੇਰੇ ਅੱਛਾ ਜਦੋਂ ਆਗੂ ਨੇ ਗੱਲ ਕਰਨੀ ਆ ਨਾ ਹੂੰ ਉਹਨੇ ਗੱਲ ਛੱਡਣੀ ਆ ਹੂੰ ਤੇ ਸਾਜ਼ ਇੰਨੇ ਵਜਾਉਣੇ ਤੁਸੀਂ ਕਿ ਲੋਕਾਂ ਨੇ ਸਾਜ਼ ਸੁਣਨੇ ਵੀ ਹਾਂ ਜਦੋਂ ਰਾਗ ਦੇ ਵਿੱਚ ਗੱਲ ਆਵੇ ਉਦੋਂ ਲੋਕਾਂ ਨੇ ਰਾਗ ਸੁਣਨਾ ਸਾਜ਼ ਨਹੀਂ ਸੁਣਨੇ ਉਹਦੀ ਤੇਰੀ ਜੋੜੀ ਦੀ ਫੂਕ ਪਾਛੂ ਦੀ ਜੀਲ ਨਾ ਤੁਰੀ ਆਵੇ ਤੂੰ ਮੇਰੇ। ਹਾਏ 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 ਵਾਹ 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 ਬਾਕੀ ਤੈਨੂੰ ਦੱਸਣ ਵਾਲੀ ਕੋਈ ਗੱਲ ਨਹੀਂ ਤੇ ਇਹ ਜਿਹੜੀ ਗੱਲ ਆ ਹਾਂਜੀ। ਜਿਹੜੀ ਤੁਸੀਂ ਦੱਸੀ ਆ ਹਾਂਜੀ ਇਹ ਕਿਹੜਾ ਸੌਖਾ ਕੰਮ ਆ ਨਾ ਜੀ ਨਾ ਬਹੁਤ ਹੈ ਇਹ ਬੜਾ ਔਖਾ ਕੰਮ ਆ ਤੇ ਤੁਸੀਂ ਮੁਲਕੋਂ ਬਾਹਰ ਗਏ ਕਿਤੇ ਇੰਡੀਆ 'ਚ ਜਾਂ ਕਿਤੇ ਨਹੀਂ ਜੀ ਮੈਂ ਆਰ ਹਲਵਾਨਾ ਜਾਣਾ ਸੀ ਮੇਰੇ ਪਾਸਪੋਰਟ ਘਰੇ ਬਣਿਆ ਪਿਆ ਅੱਛਾ। ਇਹਦਾ ਫੋਨ ਆਇਆ ਵੀ ਆਪਾਂ ਇੰਡੀਆ ਜਾਣਾ ਵੀਜ਼ਾ ਇੱਕ ਵਾਰੀ ਲੱਗ ਜਵੇ ਨਾ ਜਦੋਂ ਹਾਂ। ਫਿਰ ਸਾਰੇ ਜਾਣਾ ਪੈਂਦਾ ਉਹ ਵੀ ਆ ਮੋਦੀ ਨੇ ਹਰ ਸ਼ੈ ਬੰਦ ਕਰਤੀ ਬੰਦ ਕਰਤੀ ਆਹੋ ਉਹਨੇ ਬੰਦ ਕੀਤੀ ਬੰਦ ਕਰਤੀ ਤੇ ਉਂਝ ਕਿਤੇ ਸਰਦਾਰ ਬੈਠੇ ਹੋਣ ਤੇ ਉੱਥੇ ਵਜਾਈ ਜੋੜੀ ਕੋਈ ਇਹੋ ਜਿਹਾ ਪ੍ਰੋਗਰਾਮ ਬਹੁਤ ਜਗ੍ਹਾ ਤੇ ਇਹਦੇ ਨਾਲ ਵਿਆਹਾਂ ਤੇ ਵਜਾਈ ਬਹੁਤ ਅੱਛਾ ਹਾਂਜੀ ਸ਼ਾਦੀਆਂ ਤੇ ਹਾਂ ਕਿਉਂ ਉਧਰ ਰਾਗ ਇਹ ਬਹੁਤਾ ਸੁਣਿਆ ਜਾਂਦਾ ਮੈਂ ਤਾਂ ਪੁੱਛਿਆ ਇੱਧਰ ਬਹੁਤ ਰਾਗੀਆਂ ਨਾਲ ਵਜਾਈ ਮੈਂ ਜੋੜੀ ਇਹਦੇ ਨਾਲ ਅੱਛਾ ਹਾਂ ਤੁਸੀਂ ਆਪਣੇ ਪੰਜਾਬ ਦੇ ਵਿੱਚ ਕੋਈ ਐਸਾ ਪਿੰਡ ਦੱਸੋ ਕੋਈ ਐਸਾ ਥੇਂ ਦੱਸੋ ਕੋਈ ਜੂਹ ਦੱਸੋ ਜਿੱਥੇ ਪੁਰਾਣੇ ਬੰਦੇ ਯਾਨੀ ਕਿ ਰਾਗ ਬਹੁਤਾ ਸੁਣਿਆ ਜਾਂਦਾ ਸੀ ਜਾਂ ਰਾਗ ਨੂੰ ਸਮਝਦੇ ਬਹੁਤਾ ਸੀ ਜਿੱਥੇ ਹਾਂਜੀ। ਗਾਣ ਦਾ ਸਵਾਦ ਆਂਦਾ ਸੀ ਕੋਈ ਐਸੀ ਜੂਹ ਹੈ ਆਪਣੇ ਬੜੀ ਹਲੇ ਬਹੁਤ ਆ ਜੀ ਅੱਛਾ ਹਲੇ ਇਦਾਂ ਹਾਂ ਇੱਥੇ ਤਾਈਂ ਨੌਬਤ ਆ ਸਾਡੇ ਨਾਲ ਉੱਠ ਕੇ ਮੁੰਡੇ ਪਿੰਡਾਂ ਦੇ ਰੰਗ ਲਾਉਣ ਲੱਗ ਜਾਂਦੇ ਅੱਛਾ ਇੱਥੇ ਤੇ ਨੌਬਤ ਹੈ ਇਸ ਰਾਗ ਦੀ ਮੁੰਡੇ- ਪਿੰਡਾਂ ਦੇ ਮੁੰਡੇ ਜਿਹੜੇ ਪਿੰਡਾਂ ਦੇ ਆ ਲੈ ਉਹ ਉੱਠ ਕੇ ਸਾਡੇ ਨਾਲ ਗਾਉਣ ਲੱਗ ਜਾਂਦੇ ਆ ਹਾਂ ਬੜੀ ਗੱਲ ਆ ਪਿੰਡਾਂ ਦੇ ਜੇ ਉਹ ਸਮਝਦੇ ਆ ਤਾਂ ਹੀ ਉਹ ਨਾਲ ਗਾਉਂਦੇ ਉਹ ਕਹਿੰਦੇ ਜੀ ਸਾਨੂੰ ਇੱਕ ਰੰਗ ਲਾ ਲੈਣ ਦਿਓ ਵਾਹ 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 ਸਾਨੂੰ ਇੱਕ ਰੰਗ ਲਾ ਲੈਣ ਦਿਓ ਵਾਹ 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 ਹਾਂਜੀ ਬੜੀ ਗੱਲ ਆ ਜੀ ਤੇ ਉਸਤਾਦ ਸਾਡਾ ਉਹ ਆ ਹਾਂ ਸ਼ਰੀਫ ਹਾਂ ਇਹ ਉੱਠ ਕੇ ਖੜਾ ਹੋਵੇ ਤਾਂ ਲੋਕ ਰੁਪਈਏ ਸਿੱਟਣ ਲੱਗ ਜਾਂਦੇ ਨਹੀਂ ਕੀ ਬਾਤ ਆ ਵੱਡਾ ਨਾਮ ਆ। ਰੱਬ ਨੇ ਉਹਦੇ ਫਿੱਟ ਗਰਾਰੀ ਕੀਤੀ ਅੰਦਰ ਨਹੀਂ ਜੀ ਉਹ ਗੱਲ ਵੱਡਾ ਚ। ਹਾਂ ਇੱਥੇ ਤਾਈਂ ਹਾਂ। ਨੌਬਤ ਸ਼ਰੀਫ ਇੱਕੋ ਹੀ ਹੋਇਆ ਜੀ ਇੱਕੋ ਜੀ ਸ਼ਰੀਫ ਇੱਕੋ ਹੀ ਹੈ ਬਾਬੇ ਸ਼ਰੀਫ ਨੇ ਇੱਕ ਵਾਰੀ ਗੱਲ ਸੁਣਾਈ ਸੀ ਕਿੱਸਾ ਉਹ ਕਹਿੰਦਾ ਵੀ ਇੰਡੀਆ ਦੇ ਵਿੱਚੋਂ ਨਾ ਮੈਨੂੰ ਆਣਾ ਸੀ ਰੁਕਾ ਹਾਂਜੀ ਉੱਥੋਂ ਤੇ ਉਹ ਜਦੋਂ ਉਹਨੇ ਕਿਹਾ ਵੀ ਪਤਾ ਕੀ ਲਿਖਾਂ ਜਦੋਂ ਇੰਡੀਆ ਇਹ ਗਿਆ ਸੀ ਨਾ ਹਾਂਜੀ 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 ਉਹਨੇ ਕਿਹਾ ਸੀ ਵੀ ਅਸੀਂ ਵਿਆਹ ਧਰਨਾ ਤੈਨੂੰ ਸੁਨੇਹਾ ਦਵਾਂਗੇ ਹਾਂਜੀ, ਵੀ ਪਤਾ ਦੱਸ ਜਾ ਉਹ ਕਹਿੰਦਾ ਵੀ ਸ਼ਰੀਫ ਰਾਗੀ ਲਿਖਦੀ ਸ਼ਰੀਫ ਰਾਗੀ ਇੱਕੋ ਹੀ ਆ ਇੱਕੋ ਹੀ ਇੱਕੋ ਹੀ ਉਹ ਮੈਨੂੰ ਪਹੁੰਚ ਜੂਗਾ ਹਾਂਜੀ ਇਸ ਤਰ੍ਹਾਂ ਹੀ ਤੇ ਗੱਲ ਵੀ ਇਦਾਂ ਹੀ ਸੀ ਸ਼ਰੀਫ ਰਾਗੀ ਇੱਕੋ ਹੀ ਹੋਇਆ ਜੀ ਇੱਕੋ ਜੀ ਇੱਕੋ ਹਾਂ ਇੱਕੋ ਹੀ, ਇੱਕੋ ਹੀ। ਤੇ ਇਹ ਤੁਸੀਂ ਜੋੜੀ ਤੇ ਰਹੇ ਆ ਨਾਲ ਗਾਉਣ ਤੇ ਨਹੀਂ ਰਹੇ ਨਹੀਂ ਜੀ ਮੈਂ ਸਾਜ਼ ਵੀ ਸਾਰੇ ਵਜਾਉਣਾ ਹਾਂ ਗਾਉਂਦਾ ਵੀ ਆ ਅੱਛਾ ਸਾਜ਼ ਕਿਹੜਾ ਕਿਹੜਾ ਵਜਾ ਲੈਂਦੇ ਤੂੰਬਾ ਵੀ ਢੱਡ ਵੀ ਜੋੜੀ ਵੀ ਆਗੂ ਪਾਛੂ ਹਾਂ। ਹਰ ਸ਼ੈ ਮੈਂ ਜਾਣਦਾ ਵਾਂ ਇਹ ਅੱਲਾ ਦੀ ਜ਼ਾਤ ਨੇ ਮੇਰਾ ਭੇਜਾ ਇੰਨਾ ਫਿੱਟ ਕੀਤਾ ਸੀ ਨਾ ਹਾਂ। ਕਿ ਜਿਹੜੀ ਚੀਜ਼ ਸੁਣ ਲਈ ਉਹ ਕੈਚ ਹਾਂ ਆਪਣੇ ਜ਼ੇਨ ਨਾਲ ਹਰ ਸਾਜ਼ ਮੈਂ ਸਿੱਖ ਲਿਆ ਵਾ ਵਾਹ 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 ਹਰ ਸਾਜ਼ ਉਹ ਮੇਰਾ ਬੱਚਾ ਵਾ ਤਿੰਨਾਂ ਤੇ ਛੋਟਾ ਲੂਬਾਂ ਦਾ ਕਾਰੀਗਰ ਹੈ ਅੱਛਾ ਮਾਸ਼ਾਅੱਲਾ ਢੱਡ ਲਈ ਬੈਠਾ ਇਹਦਾ ਹਾਂ ਜੀ ਅੱਛਾ ਇਹਨੇ ਹੁਣ ਸਿੱਖਾਂ ਦੇ ਫੋਨ ਆਉਂਦੇ ਲੈ ਜਾਣ ਦਾ ਹਾਂ ਉਹ ਕਹਿੰਦੇ ਜਾ ਸ਼ਰੀਫ ਰਾਗੀ ਦਾ ਤਾਂ ਕੋਈ ਮੁੰਡਾ ਨਹੀਂ ਬੋਲਿਆ ਪਰ ਉਸਤਾਦ ਮੁਹੰਮਦ ਦੇ ਮੁੰਡੇ ਨੇ ਅਖੀਰ ਕਰਤੀ ਫੜ ਕੇ ਹਾਂ ਗਾਂ ਤੋਰਿਆ ਰਾਗ ਨੂੰ ਤੋਰਤਾ ਉਹਨੇ ਕਿਹਾ ਬਸ ਸਵਾਰੀ ਵਾਹ, ਕਰੀ ਵਾਹ। ਜਾਂਦਾ ਇਹ ਵੀ ਬੜੀ ਗੱਲ ਹੈ ਹਾਂ ਇਹ ਵੀ ਜੀ। ਬੜੀ ਉਹ ਗੱਲ ਕਹਿੰਦੇ ਢੱਡ ਦਾ ਹੀ ਤਬਲਾ ਬਣਾਤਾ ਉਹਨੇ ਤਾਂ ਹਾਂ ਤੁਸੀਂ ਕਹਿੰਦੇ ਨਾ ਵੀ ਮੈਂ ਬੇਉਸਤਾਦਾ ਸੀ ਸ਼ੌਕ ਵੀ ਉਸਤਾਦ ਹੁੰਦਾ ਜੀ ਸ਼ੌਕ ਉਸਤਾਦ ਹੁੰਦਾ ਸਾਰਿਆਂ ਤੋਂ ਵੱਡਾ ਜੇ ਸ਼ੌਕ ਨਹੀਂ ਹੈ ਫਿਰ ਉਸਤਾਦ ਕੀ ਕਰ ਲੂ ਹਾਂਜੀ ਗੱਲ ਸ਼ੌਕ ਦੀ ਆ ਮੁਹੰਮਦ ਅਲੀ ਸਾਹਿਬ ਰੱਬ ਦੀ ਜ਼ਾਤ ਤੁਹਾਨੂੰ ਸਿਹਤ ਤੰਦਰੁਸਤੀ ਰੱਖੇ ਜੀ ਹਾਂਜੀ, ਹਾਂਜੀ। ਲੰਬੀ ਜ਼ਿੰਦਗੀ ਦੇਵੇ ਹਾਂਜੀ। ਅਸੀਂ ਤੁਹਾਨੂੰ ਇਦਾਂ ਹੀ ਵੇਖਦੇ ਰਹੀਏ ਰੌਣਕਾਂ 'ਚ ਤੇ ਜਿੱਦਾਂ ਤੁਸੀਂ ਰਾਗ ਨੂੰ ਨਾਲ ਟੋਰ ਕੇ ਲਿਆਂਦਾ 40 ਸਾਲਾਂ ਦਾ ਬਾਬੇ ਦਾ ਤੇ ਰਾਗ ਦਾ ਸਾਥ ਆ ਇਹ ਬੜੀ ਗੱਲ ਆ ਜੀ ਹੁਣ ਅਸੀਂ ਤੁਹਾਡੀ ਗੱਲ ਕਰਾਉਂਦੇ ਆ ਜੀ ਅਰਫਾਨ ਸਾਹਿਬ ਨਾਲ ਸ਼ਰੀਫ ਰਾਗੀ ਦੇ ਸ਼ਾਗਿਰਦ ਵੀ ਆ ਤੇ ਅਰਫਾਨ ਸਾਹਿਬ ਤੁਹਾਨੂੰ ਇਹ ਇਸ਼ਕ ਕਿੰਨੀ ਕੁ ਉਮਰ 'ਚ ਲੱਗਾ ਫਿਰ ਇਹ ਦਾਸਤਾਨਾਂ ਵਾਲੀ ਕਹਾਣੀ ਕਿੱਦਾਂ ਚੇਤੇ ਕੀਤੀ ਇਹ ਸਾਰਾ ਦੱਸਿਓ ਜੀ ਜੀ ਮੈਂ ਜਨਾਬ ਦੱਸਦਾ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਸੀਗਾ 6ਵੀਂ ਕਲਾਸ 'ਚ ਮੈਂ ਪੜ੍ਹਦਾ ਸੀ ਅੱਛਾ ਜੀ ਜਦੋਂ ਮੈਨੂੰ ਸ਼ੌਕ ਸੀ ਇਹ ਹੂੰ ਇਹ ਸਾਡੇ ਚਾਚਾ ਜੀ ਇਹਨਾਂ ਦੀ ਸ਼ਾਦੀ ਸੀਗੀ ਇਹਨਾਂ ਦੀ ਸ਼ਾਦੀ ਤੇ ਅਸੀਂ ਸ਼ਰੀਫ ਰਾਗੀ ਨੂੰ ਬੁਲਾਇਆ ਅੱਛਾ ਇਹਨਾਂ ਦੀ ਸ਼ਾਦੀ ਤੇ ਉਹਨਾਂ ਨੇ ਗਾਇਆ ਪ੍ਰੋਗਰਾਮ ਕੀਤਾ ਹੂੰ ਉਹ ਖਾੜੇ ਦੇ ਵਿੱਚ
ਮਾਈਕ ਦੇ ਵਿੱਚ ਕਹਿਣ ਲੱਗੇ ਕਿ ਤੁਸੀਂ ਵੀ ਸਾਨੂੰ ਕੋਈ ਸੁਣਾਓਗੇ, ਅਕਸਰ ਤੁਸੀਂ ਵੀ ਰਾਗੀਆਂ ਦੀ ਨਸਲ ਚੋਂ ਆ। ਹਾਂ ਕਿਉਂਕਿ ਮੈਂ ਵਜ਼ਾਹਤ ਕਰ ਦਵਾਂ ਜਿਹੜਾ ਐਸ ਅਸਲ ਹੈ ਕਿੰਗ ਜੋੜੀ ਦਾ ਰਾਗ ਆ, ਇਹ ਸਾਡੀ ਰਾਈ ਬਰਾਦਰੀ ਦਾ ਸਾਡੇ ਦਾਦਾ ਜੀ ਲੱਗਦੇ ਸੀ, ਉਸਤਾਦ ਮੁਹੰਮਦ ਸਦੀਕ ਰਾਗੀ ਹੋਏ ਆ, ਅੱਛਾ ਸਦੀਕ, ਜਿਹੜੇ ਸ਼ਰੀਫ ਦੇ ਵੀ ਉਸਤਾਦ ਹੋਏ ਆ। ਕੀ ਬਾਤ ਕੀ ਬਾਤ। ਇਹ ਉਹਨਾਂ ਦੀ ਵਿਰਾਸਤ ਸੀ। ਉਹਨਾਂ ਦਾ ਸ਼ਾਗਿਰਦ ਫਿਰ ਸ਼ਰੀਫ ਰਾਗੀ ਹੋਇਆ, ਫਿਰ ਉਹਨਾਂ ਨੇ ਇਸ ਰਾਗ ਨੂੰ ਬਹੁਤ ਦੂਰ ਤੱਕ ਲੈ ਕੇ ਗਏ। ਅੱਛਾ, ਉਹ ਫਿਰ ਮੈਂ ਵੀ ਗਾਉਣਾ ਸ਼ੁਰੂ ਕਰ ਦਿੱਤਾ। ਸਟੇਜ ਦੇ ਉੱਪਰ ਮੈਂ ਖੜ ਗਿਆ, ਮੈਂ ਇੱਕ ਗੀਤ ਗਾਇਆ, ਜਿਹਨੂੰ ਲੱਗਣ ਸੋ ਜਾਣੇ ਚੋਟਾਂ ਇਸ਼ਕ ਦੀਆਂ। ਵਾਹ ਵਾਹ ਵਾਹ। ਇਸ਼ਕ ਦੀਆਂ ਸਿਰ ਆਸ਼ਕ ਸਹਿਣ ਨਮਾਣੇ ਚੋਟਾਂ ਇਸ਼ਕ ਦੀਆਂ। ਚੋਟਾਂ ਇਸ਼ਕ ਦੀਆਂ। ਉਸ ਦੌਰ ਦੇ ਵਿੱਚ ਲੋਕਾਂ ਨੇ ਇਸ ਤਰ੍ਹਾਂ ਟੇਪ ਇੱਕ ਹੁੰਦੀ ਸੀ, ਉਹ 565, ਉਹਦੇ ਵਿੱਚ ਕੇਸਟ ਪਾ ਕੇ ਇਸ ਤਰ੍ਹਾਂ ਰਿਕਾਰਡ ਕੀਤੀ ਨਾਲ ਨਾਲ ਮੇਰੇ ਨਾਲ ਘੁੰਮ ਕੇ। ਉਹ ਮੇਰਾ ਉਸਤਾਦ ਕਹਿਣ ਲੱਗਾ ਕਿ ਯਾਰ ਮੈਨੂੰ ਸੁਣਾਓ ਲਿਆ ਕੇ ਮੁੰਡਾ ਕਿਸ ਤਰ੍ਹਾਂ ਬੋਲਿਆ। ਅਸੀਂ ਬਾਅਦ ਚ ਸੁਣਾਈ। ਕਹਿਣ ਲੱਗੇ ਯਾਰ ਇਸ ਮੁੰਡੇ ਦੀ ਆਵਾਜ਼ ਦੇ ਵਿੱਚ ਬਚਪਨ ਨਹੀਂ ਬੋਲਿਆ, ਇਹਦੀ ਆਵਾਜ਼ ਬਿਲਕੁਲ ਪੱਕੀ ਗਵਈਆਂ ਵਾਲੀ ਆ, ਤੇ ਤੁਸੀਂ ਇਹ ਬੱਚਾ ਮੈਨੂੰ ਦੇ ਦਿਓ। ਵਾਹ ਵਾਹ ਵਾਹ। ਮੇਰੇ ਵਾਲ ਸਾਹਿਬ ਨੂੰ ਕਹਿਣ ਲੱਗੇ ਕਿ ਇਹ ਬੱਚਾ ਦੁੱਧ ਵਾ ਪਹਿਲੇ ਹੀ, ਇਹਨੂੰ ਜਾਗ ਮੇਰੇ ਕੋਲ ਲਵਾ ਲਓ। ਵਾਹ 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 ਵਾਹ। ਮੇਰੇ ਵਾਲ ਸਾਹਿਬ ਕਹਿੰਦੇ ਨਹੀਂ ਗਾਉਣਾ। ਮੇਰੇ ਉਸਤਾਦ ਕਹਿਣ ਲੱਗੇ ਅਗਰ ਤੈਨੂੰ ਗਾਉਣ ਦੇ ਵਿੱਚੋਂ ਘਾਟਾ ਪੈ ਜਾਵੇ ਨਾ, ਉਹ ਤੁਸੀਂ ਮੇਰੇ ਕੋਲ ਲੈ ਲਿਓ, ਲੇਕਿਨ ਬੱਚਾ ਮੈਨੂੰ ਦਿਓ। ਚਲੋ ਇਸ ਤਰ੍ਹਾਂ ਮੇਰੀ ਮੈਟ੍ਰਿਕ ਕਲੀਅਰ ਹੋ ਗਈ। ਫਿਰ ਮੈਂ ਜਾ ਕੇ ਉਹਨਾਂ ਦਾ ਸ਼ਾਗਿਰਦ ਹੋ ਗਿਆ। ਸ਼ਾਗਿਰਦ ਹੋ ਕੇ ਫਿਰ ਮੈਂ ਜਨਾਬ ਦਾਸਤਾਨਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੇ ਕੋਲੋਂ ਰਾਗ ਦਾ ਸਿੱਖਣਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਕੇਸਟਾਂ ਲਾ ਕੇ ਸੁਣਨਾ, ਉਹਨਾਂ ਦੇ ਨਾਲ ਬੋਲਣਾ, ਉਹਨਾਂ ਦੇ ਨਾਲ ਢੱਡ ਵਜਾਉਣੀ। ਇਸ ਤਰ੍ਹਾਂ ਮੈਂ ਇਸ ਚੀਜ਼ ਦਾ ਦਰਸ ਲੈਣਾ ਸ਼ੁਰੂ ਕਰ ਦਿੱਤਾ। ਵਾਹ ਵਾਹ ਵਾਹ। ਬਾਕੀ ਤੁਸੀਂ ਅਸਲ ਗੱਲ ਜਿਹੜੀ ਪੁੱਛੀ ਹੈ ਦਾਸਤਾਨਾਂ ਬਾਰੇ, ਇਹ ਬੜਾ ਲੰਬਾ ਚੌੜਾ ਇੱਕ ਜੀ ਹੈ, ਜਿਹਦੇ ਵਿੱਚ ਕਾਫੀ ਸਾਰੀਆਂ ਦਾਸਤਾਨਾਂ ਸਾਡੇ ਮੁਲਕ ਪਾਕਿਸਤਾਨ ਦੀਆਂ, ਜਿਹਦੇ ਵਿੱਚੋਂ ਦੁੱਲੇ ਭੱਟੀ ਦੀ ਜਿਹੜੀ ਵਾਰ ਹੋਈ ਆ, ਦੁੱਲੇ ਭੱਟੀ ਦੀ ਜਿਹੜੀ ਦਾਸਤਾਨ ਆ ਜਨਾਬ, ਸਾਡੇ ਵਿੱਚੋਂ ਸੂਰਮੇ ਲੋਕ ਹੋਏ ਆ, ਇਹ ਸਾਡੇ ਪੰਜਾਬ 'ਚ ਬਹੁਤ ਸੁਣੀ ਜਾਂਦੀ ਆ। ਫਿਰ ਉਸ ਤੋਂ ਹਟ ਕੇ ਆਸ਼ਕਾਂ ਦੇ ਵਿੱਚ ਜੱਟ ਮਿਰਜ਼ਾ, ਇਹ ਤਾਂ ਜਨਾਬ ਸਾਡਾ ਘਰ ਦਾ ਹੀ ਆ, ਘਰ ਦਾ ਹੀ ਆ ਜੱਟ ਮਿਰਜ਼ਾ। ਬਾਕੀ ਇਹਦੇ ਵਿੱਚ ਸੋਹਣੀ ਮਹੀਂਵਾਲ ਦੀ ਦਾਸਤਾਨ, ਹੀਰ ਰਾਂਝਾ, ਇਸ ਤਰ੍ਹਾਂ ਦਾਸਤਾਨਾਂ ਹੋਈਆਂ। ਫਿਰ ਜਨਾਬ ਇਹਦੇ ਵਿੱਚ ਅਸੀਂ ਗੌਸ ਪਾਕ ਸਰਕਾਰ ਦਾ ਕਿੱਸਾ, ਉਹ ਵੀ ਅਸੀਂ ਜਨਾਬ ਪੇਸ਼ ਕਰਦੇ ਹਾਂ। ਫਿਰ ਕਸਸੁਲ ਅੰਬੀਆ ਦੇ ਮੁਤਾਬਕ ਹਜ਼ਰਤ ਇਬਰਾਹੀਮ अलैहिस्सलाम ਦਾ ਵਾਕਿਆ, ਸ਼ੁਰੂ ਤੋਂ ਲੈ ਕੇ ਕਿਸ ਤਰ੍ਹਾਂ ਆਪ ਸਰਕਾਰ ਇਸ ਦੁਨੀਆ ਤੇ ਆਏ, ਕਿਸ ਤਰ੍ਹਾਂ ਆਪ ਸਰਕਾਰ ਨੇ ਬੁੱਤਾਂ ਦਾ ਖਾਤਮਾ ਕੀਤਾ, ਔਰ ਜਨਾਬ ਕਿਸ ਤਰ੍ਹਾਂ ਉਹਨਾਂ ਨੂੰ ਚਿਖਾ ਦੇ ਵਿੱਚ ਪਾਇਆ ਗਿਆ। ਅਸੀਂ ਕੋਈ ਵੀ ਸਟੋਰੀ ਸ਼ੁਰੂ ਕਰਦੇ ਹਾਂ, ਅਸੀਂ ਜਨਾਬ ਉਹਨੂੰ ਸ਼ੁਰੂ ਤੋਂ ਲੈ ਕੇ ਉਹਦਾ ਐਂਡ ਕਰਕੇ ਮੁੜਦੇ ਹਾਂ, ਤਾਂ ਕਿ ਸੁਣਨ ਵਾਲਿਆਂ ਦੇ ਕੁਝ ਪੱਲੇ ਪੈ ਜਾਵੇ, ਉਹ ਘਰ ਜਾ ਕੇ ਦੱਸਣ ਕਿ ਅਸੀਂ ਇਹ ਸਬਕ ਲੈ ਕੇ ਆਏ ਹਾਂ। ਫਿਰ ਇਸ ਤੋਂ ਹਟ ਕੇ ਜਨਾਬ ਮੈਂ ਦੱਸਾਂ ਤੁਹਾਨੂੰ ਹਿੰਦਕੀ ਰਾਗ ਦੇ ਵਿੱਚ, ਜਿਹਦੇ ਵਿੱਚ ਕੌਲਾਂ ਭਗਤਣੀ ਹੋਈ ਆ, ਜਿਹਨੂੰ ਸਰਦਾਰ ਲੋਕ ਕੌਲਾਂ ਰਾਣੀ ਵੀ ਕਹਿੰਦੇ ਆ। ਉਧਰ ਫਿਰ ਜਨਾਬ ਜੈਵਲ ਫਤਿਹ ਹੋਇਆ, ਇਹ ਵੀ ਉਹਨਾਂ ਦੀ ਵਾਰ ਆ। ਇਹ ਜਨਾਬ ਇਹ ਸਾਡੇ ਉਸਤਾਦ ਉਧਰ ਬਹੁਤ ਗਾਉਂਦੇ ਰਹੇ ਆ। ਇੱਧਰ ਸਾਡੇ ਲੋਕਾਂ ਨੂੰ ਹੁਣ ਜਨਾਬ ਇਹਦੀ ਫਰਮਾਇਸ਼ ਨਹੀਂ ਆਉਂਦੀ, ਲੇਕਿਨ ਉਹਦੇ ਵਿੱਚੋਂ ਕੁਝ ਚੰਦ ਬੋਲ ਆ, ਜਿਹੜੀ 200 ਸਾਲ ਪਹਿਲੇ ਦੀ ਕਿਤਾਬ ਆ, ਜਿਹੜੀ ਸਾਡੇ ਵੀ ਉਸਤਾਦਾਂ ਨੇ ਸਾਨੂੰ ਦੇ ਦਿੱਤੀ। ਕੌਲਾਂ ਭਗਤਣੀ ਬਾਰੇ ਆ ਕਿ ਜਨਾਬ ਦੇਖ ਲਓ, ਜਦੋਂ ਉਹਦੇ ਖਾਮਦ ਨੇ ਉਹਨੂੰ ਸ਼ੱਕ ਕੀਤਾ ਆਪਣੀ ਔਰਤ ਤੇ, ਉਹਨੂੰ ਘਰੋਂ ਕੱਢ ਦਿੱਤਾ, ਤੇ ਜਨਾਬ ਉਹ ਦੇਖ ਲਓ ਫਿਰ ਉੱਥੇ ਲਿਖਿਆ ਕਿ ਪਹਾੜ ਮੱਲ ਬੀਜੇ ਅੱਗੇ ਹੱਥ ਬੰਨਦਾ, ਅੱਜ ਮੇਰੀ ਬੇਨਤੀ ਤੂੰ ਕਿਉਂ ਨਹੀਂ ਮੰਨਦਾ, ਕਿਕਰਾਂ ਨੂੰ ਬੇਰ ਬੇਰੀਆਂ ਨੂੰ ਅੰਬ ਜੀ, ਉੱਡ ਜਾਣਾ ਧਰਮ ਲਗਾ ਕੇ ਖੰਭ ਜੀ। ਕਾਲੀ ਭੂਰੀ ਲੋਈ ਤੇ ਚਟਿਆਈ ਆਊਗੀ, ਰੰਨ ਕਰੂ ਗਿਆਨ ਭੇਡ ਗੰਗਾ ਨਹਾਊਗੀ। ਕਬਰਾਂ ਚੋਂ ਮੁਰਦੇ ਆਵਾਜ਼ਾਂ ਦੇਣਗੇ, ਮੋਮਨ ਅਮਾਨ ਛੱਡ ਵਿਆਜ ਲੈਣਗੇ। ਪੁੱਤ ਦੀ ਸਲਾਹ ਜਦੋਂ ਪਿਓ ਪੁੱਛੂਗਾ, ਉਦੋਂ ਦੁੱਧ ਘਿਓ ਪੁੜੀਆਂ 'ਚ ਵਿਕੂਗਾ। ਅੱਜ ਇਹ ਦੌਰ ਆਇਆ, ਉਹਨਾਂ ਨੇ 200 ਸਾਲ ਪਹਿਲੇ ਲਿਖਿਆ, ਉਹ ਆ ਗਿਆ। ਉਹ ਦੌਰ ਕਿਸ ਤਰ੍ਹਾਂ ਆਇਆ? ਅੱਗੇ ਬਾਪ ਨੇ ਬੈਠੇ ਹੋਣਾ ਇਸ ਤਰ੍ਹਾਂ ਮੰਜੇ ਤੇ ਬਹਿ ਕੇ ਸਾਰੀ ਜ਼ਮੀਨ ਦਾ ਹੀ ਸੌਦਾ ਕਰ ਦੇਣਾ। ਹੁਣ ਇੱਕ ਕੁੱਕੜ ਨਹੀਂ ਵੇਚ ਸਕਦਾ ਆਪਣੀ ਔਲਾਦ ਨੂੰ ਪੁੱਛਣ ਤੋਂ ਬਗੈਰ। ਕਹਿੰਦਾ ਯਾਰ ਜ਼ਰਾ ਕੁ ਠਹਿਰ ਜੀ, ਮੈਂ ਘਰੋਂ ਸਲਾਹ ਕਰਿਆ ਵਾਂ। ਉਹਨਾਂ ਨੇ 200 ਸਾਲ ਪਹਿਲੇ ਇਹ ਗੱਲ ਲਿਖ ਦਿੱਤੀ। ਫਿਰ ਜਨਾਬ ਸਾਡੇ ਰਾਗ ਦੇ ਵਿੱਚ ਇਸ ਤਰ੍ਹਾਂ ਦੀਆਂ ਦਿਨਾਈ ਦੀਆਂ ਗੱਲਾਂ ਆਉਂਦੀਆਂ ਕਿ ਜੇ ਆਵੇ ਰੇਲ ਦਸੌਰ ਨਾ ਕੀ ਕਰੂਗਾ ਸ਼ਹਿਰ, ਜੇ ਦਰਿਆ ਪਾਣੀ ਨਾ ਦੇਵੇ ਤੇ ਕੀ ਕਰੂਗੀ ਨਹਿਰ, ਜੇ ਸੂਰਜ ਰੋਕਿਆ ਬਦਲਾਂ ਕੀ ਕਰੂਗਾ ਵਕਤ ਦੁਪਹਿਰ, ਜੇ ਹੁਕਮ ਨਹੀਂ ਹੋਣਾ ਬਾਰਿਸ਼ ਦਾ ਕੀ ਕਰੂਗੀ ਬਦਲਾਂ ਗੈਰ, ਜੇ ਪੱਲੇ ਨਹੀਂ ਪੈਸਾ ਧੇਲਾ ਉਹ ਕੀ ਕਰੂਗਾ ਮੇਲਾ ਸੈਰ, ਤੇ ਜੇ ਪੂਰਾ ਨਿਸ਼ਾਨਚੀ ਨਾ ਹੋਵੇ ਉੱਥੇ ਕੀ ਕਰੂਗਾ ਫੈਰ, ਜੇ ਦਿੱਤਾ ਬੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ, ਜੇ ਭਰਾਵਾਂ 'ਚ ਫਰਕ ਨਾ ਪਵੇ ਉੱਥੇ ਕੀ ਕਰੂਗਾ ਗੈਰ। ਵਾਹ ਵਾਹ ਵਾਹ। ਜੇ ਔਰਤ ਮਰਦ ਦੀ ਨਾ ਬਣੇ ਕੀ ਕਰੂਗਾ ਬੱਦਾ ਹੱਕ ਮਹਿਰ। ਲਓ ਜੀ, ਹੱਕ ਮਹਿਰ ਭਾਵੇਂ 5 ਲੱਖ ਬਣ ਲਓ,
ਜੇ ਘਰ ਵਿੱਚ ਔਰਤ ਮਰਦ ਦੀ ਜੁਜ਼ ਨਹੀਂ ਰਲਣੀ ਤੇ ਉਸ ਹੱਕ ਮਹਿਰ ਨੇ ਜਨਾਬ ਮੂੰਹੋਂ ਨਹੀਂ ਬੋਲਣਾ। ਫਿਰ ਕਹਿੰਦਾ ਕਿ ਜੇ ਦਿੱਤਾ ਵੇਲੇ ਮਰਨ ਦੇ ਕੀ ਕਰੂਗਾ ਸਦਕਾ ਖੈਰ, ਜੇ ਜਾਣਾ ਹੋਵੇ ਪਾਰ ਸਮੁੰਦਰੋਂ ਕੀ ਕਰੂਗੀ ਘੋੜੀ ਟੈਰ, ਜੇ ਖਲਕਤ ਹੋਵੇ ਹੱਕ ਤੇ ਕਦੇ ਨਹੀਂ ਆਉਂਦਾ ਕਹਿਰ, ਜੇ ਰੱਬ ਹੈ ਰਾਖਾ ਪਾਕਿਸਤਾਨ ਦਾ ਕੀ ਕਰੂਗਾ ਦੁਸ਼ਮਣ ਵੈਰ, ਯਾਰੋ ਰੱਬ ਫਤਹ ਦੇਵੇ ਇਸਲਾਮ ਨੂੰ ਤਾਂ ਇਹ ਗੱਲ ਕਹਿੰਦਾ ਸ਼ਹਿਰ। ਵਾਹ ਵਾਹ ਵਾਹ। ਲੋ ਜਨਾਬ ਸਾਡੇ ਰਾਗ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਿਨਾਈ ਦੀਆਂ ਗੱਲਾਂ। ਹਾਂਜੀ। ਬਾਕੀ ਅੱਲਾਹ ਪਾਕ ਦਾ ਸ਼ੁਕਰ ਆ ਤੁਹਾਡੀਆਂ ਦੁਆਵਾਂ, ਅਸੀਂ ਇਹ 10 ਦਿਨ ਵੀ ਲਗਾਤਾਰ ਗਾਉਂਦੇ ਰਹੀਏ। ਸਾਡੇ ਕੋਲ ਹੈ ਜਿਹੜਾ ਸਾਡੇ ਅਸੀਂ ਕੰਪਿਊਟਰ ਦੇ ਵਿੱਚ ਆਪਣੇ ਦਿਮਾਗ 'ਚ ਡਾਟਾ ਸੇਵ ਕੀਤਾ, ਇਹ ਨਹੀਂ ਖਤਮ ਹੋ ਸਕਦਾ। ਸਾਨੂੰ ਸਾਡੇ ਉਸਤਾਦਾਂ ਨੇ ਦਰਸ ਦਿੱਤਾ ਕਿ ਗਾਉਣਾ ਤੇ ਮੈਦਾਨ ਵਿੱਚ ਜਾ ਕੇ ਆ, ਲੇਕਿਨ ਘਰ ਵੀ ਅਸੀਂ ਆਪਣੀ ਤਿਆਰੀ ਰੱਖਦੇ ਆ। ਕੋਈ ਵੀ ਦਾਸਤਾਨ ਆ ਅਸੀਂ ਸਵੇਰ ਨੂੰ ਬੱਚਿਆਂ ਤੋਂ ਅਲੱਗਾ ਪੈ ਲੇਟ ਜਾਣਾ, ਆਪਣੇ ਦਿਮਾਗ ਦੇ ਵਿੱਚ ਉਹਨੂੰ ਰਿਵਾਈਜ਼ ਕਰਨਾ, ਕਿਉਂਕਿ ਪੱਤੇ ਤੇ ਪੱਤਾ ਚੱਲਦਾ ਆਵੇ। ਜਦੋਂ ਮਹਿਫਲ ਦੇ ਵਿੱਚ ਜਾਣਾ ਕਿਸੇ ਗੱਲ ਤੋਂ ਬੰਦਾ ਉਖੜੇ ਨਾ, ਲਫ਼ਜ਼ ਦੁਬਾਰਾ ਨਾ ਕਹਿਣਾ ਪਵੇ। ਇਹ ਜਨਾਬ ਦਾਸਤਾਨਾਂ ਤੁਹਾਨੂੰ ਮੈਂ ਦੱਸਿਆ ਇਸ ਤਰ੍ਹਾਂ ਸੇਵ ਕਰਨੀਆਂ ਪੈਂਦੀਆਂ ਦਿਮਾਗ ਦੇ ਵਿੱਚ। ਕੀ ਬਾਤ ਆ ਜੀ। ਕਿਤੇ ਕਿਤੇ ਕੋਈ ਸ਼ਾਗਿਰਦ ਐਸਾ ਕਿਸੇ ਉਸਤਾਦ ਨੂੰ ਲੱਭ ਜਾਂਦਾ ਵੀ ਉਹਦੀ ਉਹ ਪਛਾਣ ਬਣ ਜਾਂਦਾ। ਉਸਤਾਦ ਪੀਲੂ ਨੂੰ ਕੋਈ ਜਾਣਦਾ ਨਹੀਂ ਸੀ, ਜਦੋਂ ਉਹਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ ਨਾ ਤੇ ਉਹ ਲੋਕਾਂ ਨੇ ਉਹ ਕਿਤਾਬ ਪੜ੍ਹੀ, ਕਿਤਾਬ ਪੜ੍ਹ ਕੇ ਖੁਰਾ ਕੱਢਦੇ ਕੱਢਦੇ ਉਸਤਾਦ ਪੀਲੂ ਤੱਕ ਪਹੁੰਚ ਗਏ, ਉਹ ਪਛਾਣ ਬਣ ਗਈ। ਬਿਲਕੁਲ ਇਸ ਤਰ੍ਹਾਂ ਹੀ ਹੋਈ। ਤੇ ਜਿੱਦਾਂ ਬਾਬੇ ਵਾਰਿਸ ਸ਼ਾਹ ਨੇ ਹੀਰ ਲਿਖੀ ਤਾਂ ਹੀਰ ਵਾਰਿਸ ਸ਼ਾਹ ਦੀ ਹੋ ਗਈ, ਹੀਰ ਵਾਰਿਸ ਸ਼ਾਹ ਦੀ। ਇਦਾਂ ਕੋਈ ਸ਼ਾਗਿਰਦ ਵੀ ਐਸਾ ਹੁੰਦਾ ਵੀ ਜਿਹੜਾ ਉਸਤਾਦ ਦੀ ਪਛਾਣ ਬਣ ਜਾਂਦਾ। ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ ਜੀ। ਆਮੀਨ ਆਮੀਨ। ਤੁਹਾਡਾ ਕੀ ਨਾਮ ਆ ਜੀ? ਆਸ਼ਕ ਅਲੀ। ਆਸ਼ਕ ਅਲੀ। ਹਾਂਜੀ। ਆਸ਼ਕ ਅਲੀ ਸਾਹਿਬ, ਤੁਹਾਨੂੰ ਇਹਨੂੰ ਕੀ ਸਾਦੇ ਆ? ਕਿੰਗ ਤੂੰਬਾ। ਜੀ। ਕਿੰਗ। ਕਿੰਗ ਤੂੰਬਾ। ਹਾਂ, ਇਹ ਕਿੰਗ ਵਜਾਉਂਦੇ ਆ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ? ਤਕਰੀਬਨ 10 ਸਾਲ। 10 ਸਾਲ ਹੋ ਗਏ। ਜੀ ਜੀ। ਤੇ ਤੁਹਾਡਾ ਉਸਤਾਦ ਕੌਣ ਹੈ ਜੀ? ਸਾਡਾ ਉਸਤਾਦ ਜੀ ਬਾਬਾ ਰਹਿਮਾ ਰਾਗੀ, ਜਿਹਨੇ ਚਾਚਾ ਸ਼ਰੀਫ ਦੇ ਨਾਲ ਵੀ ਗਏ। ਹਾਂ, ਬਾਬਾ ਰਹਿਮੇ ਰਗ ਨੂੰ ਮਿਲੇ ਆ ਜੀ ਅਸੀਂ। ਜੀ ਜੀ ਜੀ। ਕੀ ਬਾਤ ਆ, ਉਹ ਵੀ ਵੱਡਾ ਨਾਮ ਉਸਤਾਦ ਲੋਕਾਂ ਵੀ। ਜੀ ਜੀ ਜੀ। ਵੈਸੇ ਤਾਂ ਚਾਚਾ ਸ਼ਰੀਫ ਕੋਲੋਂ ਵੀ ਮੈਂ ਕੁਝ ਸਿੱਖਦਾ ਰਿਹਾ, ਅੱਛਾ। ਲੇਕਿਨ ਜ਼ਿਆਦਾ ਉਸਤਾਦ ਬਾਬਾ ਰਹਿਮਾ ਹੀ ਹੈ ਜੀ। ਹਾਂ, ਤੇ ਤੁਸੀਂ ਕਿਹਦੇ ਕਿਹਦੇ ਮਗਰ ਵਜਾਇਆ ਜੀ ਇਹ? ਤਕਰੀਬਨ ਸਾਡਾ ਆਪਣਾ ਹੀ ਸ਼ੁਗਲਾ ਜੀ। ਅੱਛਾ ਬਾਕੀ ਚਾਚਾ ਸ਼ਰੀਫ ਨਾਲ ਵੀ ਮੈਂ ਇੱਕ ਦੋ ਪਰਫਾਰਮੈਂਸ ਕੀਤੀ ਆ। ਅੱਛਾ ਅੱਛਾ। ਹਾਂਜੀ, ਹੈ ਨੈਟ ਤੇ। ਇਹਦੇ ਵਿੱਚ ਕੋਈ ਥੋੜਾ ਜਿਹਾ ਵਜਾ ਕੇ ਦਿਖਾਓ ਕੱਲਾ ਹੀ। ਵਾਹ ਵਾਹ ਵਾਹ। ਵਾਹ ਜੀ ਵਾਹ। ਕੀ ਬਾਤ। ਇਹ ਹੁਣ ਤੁਸੀਂ ਕਿਸੇ ਟਾਈਮ ਕੋਈ ਮਾੜੀ ਮੋਟੀ ਖਰਾਬੀ ਬਣ ਜੇ ਠੀਕ ਵੀ ਆਪ ਕਰ ਜੀ ਲੈਂਦੇ? ਜੀ ਇਨਸ਼ਾਅੱਲਾ। ਇੰਨੇ ਕੇ ਕਾਰੀਗਰ ਹੋ ਗਏ ਜੀ ਜੀ ਵਜਾ ਵਜਾ ਕੇ। ਜੀ ਜੀ ਇਹਦੇ 'ਚ ਕਿਹੜਾ ਇੰਜਨ ਫਿੱਟ ਆ? ਮੈਂ ਕਹਿੰਦਾ ਇੱਕ ਆ ਡੱਬਾ ਤੇ ਆ ਨਾਲ ਤਾਰਾਂ ਹੈ। ਬਿਲਕੁਲ ਇਸ ਤਰ੍ਹਾਂ ਜੀ। ਹਾਂ, ਤੂੰ ਬਣਾ ਵੀ ਲੈਂਦੇ ਆ ਤੁਸੀਂ? ਜੀ ਇਹ ਚੀਜ਼ ਨਹੀਂ ਮਿਲਦੀ। ਅਗਰ ਇਹ ਇਹ ਕੀ ਮਿਲੇ, ਸ਼ੈ ਇਹ? ਇਹ ਨਾ ਇੱਕ ਤੁਣ ਲੱਕੜ ਹੋਈ ਹੈ ਜੀ। ਤੁਣ। ਜੀ। ਉਹ ਇਧਰ ਨਜਾਬ ਆ। ਅੱਛਾ। ਉਹਨੂੰ ਇਹ ਖਰਾਦ ਕੇ ਬਣਾਉਂਦੇ ਸੀਗੇ। ਹਾਂ ਹਾਂ। ਹੁਣ ਅੱਜ ਕੱਲ ਤਾਂ ਨਾਰੀਅਲ ਦਾ ਵੀ ਬਣਾਉਂਦੇ ਛੋਟੀਆਂ ਤੁੰਬੀਆਂ, ਅੱਛਾ ਅੱਛਾ। ਲੇਕਿਨ ਉਹ ਕਾਮਯਾਬ ਨਹੀਂ। ਹਾਂ, ਇਹ ਤੁਣ ਲੱਕੜ ਦੀ ਆ। ਇਹ ਤੇ ਫਿਰ ਇਹ ਵਰਕ ਕੀਤਾ ਜਾਂਦਾ ਸੀਗਾ ਕਢਾਈ ਦਾ। ਕਢਾਈ ਬੜੀ ਹੋਈ ਹੋਈ ਹੈ ਬਈ। ਜੀ। ਇਹ ਪੁਰਾਣੀਆਂ ਚੀਜ਼ਾਂ ਨੇ, ਹਾਂ ਕਢਾਈ ਵੀ ਪੁਰਾਣੀ ਆ। ਹਾਂ। ਵਾਹ ਬਈ ਵਾਹ, ਬਹੁਤ ਸੋਹਣਾ ਜੀ। ਆ ਗਿਆ ਜੀ ਅਸੀਂ ਢਾਡਾ ਲੈ ਕੋ। ਇਹ ਥੋੜੀ ਜਿਹੀ ਵਜਾਇਓ ਜੀ। ਵਾਹ 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 ਬਈ ਵਾਹ। ਤੁਹਾਡਾ ਕੀ ਨਾਮ ਆ ਜੀ? मेरा जी एहतशाम अली और छानी। ਹਾਂ, ਸ਼ਾਨੀ ਕਿੰਨੀ ਉਮਰ ਤੇਰੀ? मेरी उम्र हो गई जी 18 साल हो गई। 18 ਸਾਲ। ਅੱਛਾ, 18 ਸਾਲ ਟੋਟਲ ਆ। ਤੇ ਕਿੰਨੀ ਦੇਰ ਹੋ ਗਈ ਤੈਨੂੰ ਵਜਾਉਂਦੇ ਨੇ? ये जी 6 साल हो गए होंगे। ਇਹ ਕਿਹਦੇ ਕੋ ਸਿੱਖੀ? ये मैं अपने वाल साहब को सीखी, उधर साल मेरे मोहम्मद अशरफ अली रागी। ਅੱਛਾ ਅੱਛਾ। ਅਸ਼ਰਫ ਅਲੀ ਰਾਗੀ ਸਾਹਿਬ ਵੀ ਮਿਲੇ ਆ। हाँ जी। ਬਹੁਤ ਸੋਹਣਾ ਰਾਗੀ। ਤੇ ਕੋ ਪੜ੍ਹੇ ਵੀ? हाँ जी 7 की जमात पढ़े। ਹਾਂ, ਮਾਸ਼ਾਅੱਲਾ। ਤੇ ਚਲੋ ਜੀ ਹੁਣ ਅਸੀਂ ਕਰਦੇ ਹਾਂ ਸ਼ੁਰੂ ਰਾਗ। ਤੇ ਮੈਂ ਗੱਲ ਤੁਹਾਡੀ ਕਰਾ ਦਈਏ ਵੀ ਜਿਹੜਾ ਤੁਹਾਨੂੰ ਮੈਂ ਅੱਗੇ ਦੱਸਿਆ ਸੀ ਵੀ ਤਬਲੇ ਵਾਲੇ ਨਾਲ ਗੱਲ ਤੁਹਾਡੀ ਕਰਾਣੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਤੁਹਾਡਾ ਕੀ ਨਾਮ ਆ ਜੀ? ਡਾਕਟਰ ਮੁਦੱਸਰ ਡੋਗਰ ਜੀ। ਡਾਕਟਰ ਮੁਦੱਸਰ ਡੋਗਰ ਜੀ ਅੱਛਾ, ਕਲੀਨਿਕ ਨਾਲ ਲੈ ਕੇ ਆਏ ਜੀ? ਜੀ ਕਲੀਨਿਕ ਨਾਲ ਲੈ ਕੇ ਆਏ। ਆਹੀ ਗੱਲ ਤੁਹਾਨੂੰ ਦੱਸਣੀ ਸੀ ਵੀ ਸੱਚੀ ਡਾਕਟਰ ਆ ਮੁੰਡਾ। ਸ਼ੌਕ ਦੀ ਗੱਲ ਦੱਸ ਰਿਹਾ ਤੁਹਾਨੂੰ। ਸ਼ੌਕ ਉਸਤਾਦ ਹੁੰਦਾ, ਉਹ ਤੁਹਾਨੂੰ ਆਪੇ ਦਾਸਤਾਨ ਸੁਣਾ ਦੂ। ਇਹ ਕਿਵੇਂ ਇਸ਼ਕ ਲੱਗਾ ਜੀ? ਤੁਸੀਂ ਪੜ੍ਹੇ ਲਿਖੇ ਬੰਦੇ, ਡਾਕਟਰ ਆ ਮਾਸ਼ਾਅੱਲਾ। ਬਚਪਨ ਤੋਂ ਹੀ ਸ਼ੌਕ ਸੀਗਾ ਜੀ। ਹਾਂ, ਬਚਪਨ ਤੋਂ। ਜੀ। ਇਹ ਤਬਲਾ ਕਦੋਂ ਸਿੱਖ ਲਿਆ ਸੀ? ਤਬਲਾ ਬਸ ਤਕਰੀਬਨ ਥੋੜੀ ਦੇਰ ਹੀ ਹੋਈ ਹੈ ਜੀ। ਅੱਛਾ ਅੱਛਾ। ਸ਼ੌਕ ਪੁਰਾਣਾ ਸੀ? ਸ਼ੌਕ ਪੁਰਾਣਾ ਹੈ ਜੀ। ਪਹਿਲੇ ਘੜਾ ਵਜਾਉਂਦੇ ਸੀ ਇਸ ਤੋਂ ਪਹਿਲੇ। ਅੱਛਾ, ਘੜਾ ਵਜਾ ਲੈਂਦਾ। ਹਾਂਜੀ। ਵਾਹ ਵਾਹ ਵਾਹ। ਨਹੀਂ ਤੇ ਇਹ ਤੁਸੀਂ ਰਾਗੀਆਂ ਮਗਰ ਇਹਨੂੰ ਕਿਉਂ ਵਜਾ? ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਰਾਗੀਆਂ ਮਗਰ ਤਬਲਾ।
ਇਹ ਨਵਾਂ ਤੁਸੀਂ ਲੈ ਕੇ ਆਏ, ਨਵੀਂ ਸ਼ੈ ਇੱਕ। ਜੀ ਅਸਲ 'ਚ ਪਿੰਡ ਬੈਠਿਆਂ ਕੋ ਸ਼ੁਗਲ ਮੇਲੇ ਨਾਲ ਗਜ਼ਲਾ ਗੁਜ਼ਲਾ ਨਾਲ ਵਜਾ ਵੀ ਲਈਦਾ ਜੀ, ਅੱਛਾ। ਤੇ ਬਾਕੀ ਉਸਤਾਦਾਂ ਨਾਲ ਹੀ ਵਜਾਈਦਾ ਜੀ। ਹਾਂ ਹਾਂਜੀ ਜ਼ਿਆਦਾ ਇਹਨਾਂ ਨਾਲ ਹੀ ਆਪਣਾ ਲਗਾਓ ਜੀ ਸ਼ੁਰੂ ਤੋਂ ਹੀ, ਅੱਛਾ, ਉਂਝ ਯਾਰੀ ਵੀ ਆ, ਯਾਰੀ ਵੀ ਹੈ ਜੀ। ਪਿੰਡ ਇੱਕੋ ਹੀ ਹੈ। ਨਹੀਂ ਮੇਰਾ ਪਿੰਡ ਲੈਦਾ ਜੀ, ਇਹਨਾਂ ਦਾ ਤਕਰੀਬਨ ਮੇਰੇ ਤੋਂ 2-3 ਕਿਲੋਮੀਟਰ ਹਟਵਾ ਹਾਂ ਇਹਨਾਂ ਕੋਲ ਹੀ ਰਹੀਦਾ ਜੀ। ਤੇ ਡੀਟੀ ਤੇ ਕਿਸ ਟਾਈਮ ਜਾਂਦੇ? ਆਲ ਟਾਈਮ ਡਿਊਟੀ ਹੁੰਦੀ ਜੀ ਆਪਣੀ। ਇਹ ਜੀ ਨਾਮ ਕੀ ਦੱਸਿਆ? ਮੁਦੱਸਰ। ਇਹ ਜੀ ਡੰਗਰ ਡਾਕਟਰ ਆ ਮੁੰਡਾ ਮੁਦੱਸਰ, ਤੇ ਸਿਰਫ ਸ਼ੌਕ ਕਰ ਰਿਹਾ, ਤਬਲਾ ਵਜਾ ਰਿਹਾ, ਤੇ ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਖਸੂਸੀ ਟਾਈਮ ਦਿੱਤਾ। ਅੱਜ ਇੱਕ ਨਵੀਂ ਸ਼ੈ ਰਾਗ ਦੇ ਮਗਰ ਤੁਹਾਨੂੰ, ਤੁਸੀਂ ਢੱਡ ਵੱਜਦੀ, ਕਿੰਗ ਵੱਜਦਾ, ਜੋੜੀ ਵੱਜਦੀ ਦੇਖੀ, ਅੱਜ ਮਗਰ ਤਬਲਾ ਵੱਜਦਾ ਵੀ ਤੁਹਾਨੂੰ ਦਿਖਾਵਾਂਗੇ। ਹਾਂਜੀ ਲੈ ਜੀ ਹੁਣ ਚਾਲੂ ਕਰਦੇ ਹਾਂ ਤੇ ਚੌਕਸ ਹੋ ਜਾਓ ਵੀ। ਅੱਛਾ ਜਨਾਬ, ਇਹ ਇੱਕ ਗੀਤ ਜਨਾਬ ਅਸੀਂ ਇਹਨਾਂ ਦੇ ਦੇਸੀ ਮਾਹੌਲ ਦੇ ਮੁਤਾਬਕ ਪੇਸ਼ ਕਰਾਂਗੇ ਕਿ ਤੈਨੂੰ ਪਿੰਡ ਦੀਆਂ ਸੁਗਾਤਾਂ ਮੈਂ ਖਵਾਵਾਂ ਨਹੀਂ, ਆ ਜਾ ਸਾਡੇ ਪਿੰਡ ਕੁੜੀਏ। ਲਓ ਜਨਾਬ, ਕਿਉਂਕਿ ਦੇਖੋ ਇਹ ਸਾਹਮਣੇ ਵੇਲਣਾ ਵੀ ਲੱਗਾ, ਦੇਸੀ ਮਾਹੌਲ ਆ, ਅਸੀਂ ਪੰਜਾਬੀ ਆ, ਸਾਡਾ ਕਲਚਰ ਆ। ਇੱਥੋਂ ਕੁਝ ਚੰਦ ਲਫ਼ਜ਼ ਮੈਂ ਪਹਿਲੋਂ ਬਿਆਨ ਕਰੂੰਗਾ। ਇੱਕ ਸ਼ਾਇਰ ਨੇ ਲਿਖਿਆ ਕਿ ਕੋਈ ਯਾਰ ਨੂੰ ਮਿਲਦਾ ਏ ਲੁਕ ਲੁਕ ਕੇ, ਕੋਈ ਬਾਂਹ ਤੇ ਨਾ ਲਿਖਾਈ ਫਿਰਦਾ। ਕੋਈ ਯਾਰ ਨੂੰ ਮਿਲਦਾ ਏ ਲੁਕ ਲੁਕ ਕੇ, ਕੋਈ ਬਾਂਹ ਤੇ ਨਾ ਲਿਖਾਈ ਫਿਰਦਾ। ਕੋਈ ਮਰਨ ਤੋਂ ਡਰਦਾ ਨੱਸ ਜਾਂਦਾ, ਕੋਈ ਤਨ ਮਨ ਯਾਰ ਤੋਂ ਲਟਾਈ ਫਿਰਦਾ। ਕੋਈ ਐਬ ਬਾਹਰ ਕਰੇ ਕੋਈ ਦੁਨੀਆ ਉੱਤੇ, ਕੋਈ ਬੁੱਕਲ 'ਚ ਯਾਰ ਲੁਕਾਈ ਫਿਰਦਾ। ਤੇ ਕਿਸੇ ਕੋਲੋਂ ਨਹੀਂ ਡਾਲਰ ਗਿਣੇ ਜਾਂਦੇ, ਤੇ ਕੋਈ ਕੁਲਫੀ ਤੋਂ ਦਿਲ ਤਰਸਾਈ ਫਿਰਦਾ। ਕਿਸੇ ਕੋਲੋਂ ਨਹੀਂ ਡਾਲਰ ਗਿਣੇ ਜਾਂਦੇ, ਕੋਈ ਕੁਲਫੀ ਤੋਂ ਦਿਲ ਤਰਸਾਈ ਫਿਰਦਾ। ਲਓ ਜਨਾਬ, ਕੋਈ ਫਿਸ਼ ਮਟਨ ਤੇ ਖਾਵੇ ਨਾਲ ਪੀਜ਼ੇ, ਕੋਈ ਸੁੱਕੀ ਰੋਟੀ ਤੇ ਅਚਾਰ ਹੀ ਲਾਈ ਫਿਰਦਾ। ਕੋਈ ਜਹਾਜ਼ ਤੇ ਗੱਡੀਆਂ ਗਿਫਟ ਕਰਦੇ, ਕੋਈ ਗੁਲਾਬ ਦਾ ਫੁੱਲ ਹੀ ਕੰਨ ਤੇ ਲਾਈ ਫਿਰਦਾ। ਉਹ ਕੋਈ ਮੱਛਰ ਨੂੰ ਮਾਰਦਾ ਸੌਂ ਜਾਂਦਾ, ਤੇ ਕੋਈ ਮੁਰਗੀਆਂ ਤੇ ਜਨਰੇਟਰ ਲਾਈ ਫਿਰਦਾ। ਕੋਈ ਮੱਛਰ ਨੂੰ ਮਾਰਦਾ ਸੌਂ ਜਾਂਦਾ, ਕੋਈ ਮੁਰਗੀਆਂ ਤੇ ਜਨਰੇਟਰ ਲਾਈ ਫਿਰਦਾ। ਕੋਈ ਰੋਜ਼ ਸੈਰ ਕਰਦਾ ਏ ਮੁਲਕਾਂ ਦੀ ਜਨਾਬ, ਕੋਈ ਰੋਜ਼ ਸੈਰ ਕਰਦਾ ਏ ਮੁਲਕਾਂ ਦੀ। ਕੋਈ ਗਲੀ ਮੁਹੱਲੇ 'ਚ ਵਕਤ ਲੰਘਾਈ ਫਿਰਦਾ। ਕੋਈ ਲੈਪਟਾਪ ਤੇ ਟੱਚ ਮੋਬਾਈਲ ਰੱਖਣ, ਕੋਈ ਖੱਤਾ ਰੁਕਿਆਂ ਤੇ ਵਕਤ ਲੰਘਾਈ ਫਿਰਦਾ। ਕੋਈ ਜਨਾਬ ਫਰਿੱਜਾਂ 'ਚੋਂ ਫਲ ਨਹੀਂ ਮੁੱਕਣ ਦਿੰਦਾ, ਤੇ ਕੋਈ ਹਦਵਾਣੇ ਤੋਂ ਦਿਲ ਤਰਸਾਈ ਫਿਰਦਾ। ਕੋਈ ਫਰਿੱਜਾਂ 'ਚੋਂ ਫਲ ਨਹੀਂ ਮੁੱਕਣ ਦਿੰਦਾ, ਕੋਈ ਹਦਵਾਣੇ 'ਚੋਂ ਦਿਲ ਤਰਸਾਈ ਫਿਰਦਾ। ਕੋਈ ਸਦਕੇ ਖੈਰਾਤਾਂ 'ਚ ਦੇਵੇ ਦੇਗਾਂ, ਕੋਈ ਰੋਟੀ ਨੂੰ ਫਾਈ ਲਾਈ ਫਿਰਦਾ। ਕਿੱਡੀ ਉੱਚੀ ਸ਼ਾਨ ਮੇਰੇ ਪਰਵਰਦਿਗਾਰ ਦੀ ਏ, ਜਿਹੜਾ ਐਡੀ ਸੋਹਣੀ ਖੇਡ ਰਚਾਈ ਫਿਰਦਾ। ਲਓ ਜਨਾਬ, ਇਹ ਮੇਰੇ ਮੌਲਾ ਦੇ ਰੰਗ ਨੇ, ਜਿੱਥੇ ਰੱਖੇ ਉੱਥੇ ਰਹਿਣਾ ਹੀ ਪੈਂਦਾ। ਇਹ ਜਨਾਬ ਉਹਦੇ ਰੰਗ ਆ ਮਾਲਕ ਦੇ। ਜਨਾਬ ਅਸੀਂ ਇਹ ਇੱਕ ਪਿੰਡ ਦੇ ਕਲਚਰ ਦਾ ਗੀਤ ਪੇਸ਼ ਕਰਾਂਗੇ ਕਿ ਜਨਾਬ ਦੇਖ ਲਓ, ਦੋ ਦੋਸਤ ਜਿਹੜਾ ਜੈਸਾ ਅੱਜ ਕੱਲ੍ਹ ਦੌਰ ਚੱਲ ਗਿਆ, ਯੂਨੀਵਰਸਿਟੀਆਂ ਦੇ ਵਿੱਚ ਲੜਕੀਆਂ ਲੜਕੇ ਇਕੱਠੇ ਪੜ੍ਹਦੇ ਆ, ਤੇ ਜਨਾਬ ਉਹ ਇੱਕ ਦੂਸਰੇ ਨੂੰ ਕਹਿੰਦੇ ਆ। ਹੁਣ ਜਿਹੜੀ ਲੜਕੀ ਆ ਉਹ ਸ਼ਹਿਰ ਦੀ ਆ, ਉਹ ਆਪਣੀ ਸ਼ਹਿਰ ਦੀਆਂ ਤਾਰੀਫਾਂ ਕਰੀ ਜਾਂਦੀ ਆ, ਕਹਿੰਦੀ ਕਿ ਸਾਡੇ ਸ਼ਹਿਰ ਦੇ ਵਿੱਚ ਸਾਰੀਆਂ ਸਹੂਲਤਾਂ, ਜਿਹੜੀ ਮਰਜ਼ੀ ਚੀਜ਼ ਘਰ ਬੈਠ ਕੇ 1 ਮਿੰਟ ਵਿੱਚ ਮੰਗਾ ਲਓ। ਹੁਣ ਜਨਾਬ ਜਿਹੜਾ ਸਾਡੇ ਵਰਗਾ ਪੇਂਡੂ ਸੀਗਾ, ਉਹ ਜਨਾਬ ਆਪਣੇ ਗੁੜ ਮਿੱਠੇ ਦੀਆਂ ਤਾਰੀਫਾਂ ਕਰੀ ਜਾਂਦਾ। ਉਹ ਕਹਿੰਦਾ ਕਿਤੇ ਸਾਡੇ ਪਿੰਡ ਆ ਕੇ ਦੇਖ, ਅਸੀਂ ਤੈਨੂੰ ਦੇਸੀ ਖੁਰਾਕਾਂ ਖਵਾਵਾਂਗੇ। ਉਹ ਜਨਾਬ ਹੁਣ ਆਪਸ ਵਿੱਚ ਇੱਕ ਦੂਸਰੇ ਨਾਲ ਸਵਾਲ ਜਵਾਬ ਕਰਾਰਦੇ ਆ। ਇਸ ਚੀਜ਼ ਨੂੰ ਸ਼ਾਇਰ ਨੇ ਬਿਆਨ ਕਰਕੇ ਦੱਸਿਆ, ਭਲਾ ਕਿਹੜੇ ਅੰਦਾਜ਼ ਦੇ ਨਾਲ ਬਿਆਨ ਕਰਕੇ ਦੱਸਦੇ ਆ। ਬੱਲੇ ਤੋਰ ਕੇ ਚਲ ਉੱਥੇ ਹੀ ਪਿੰਡ ਦੀਆਂ ਸੁਗਾਤਾਂ। ਤੈਨੂੰ ਪਿੰਡ ਦੀਆਂ ਸੁਗਾਤਾਂ ਮੈਂ ਖਵਾਵਾਂ ਨੀ, ਆ ਜਾ ਸਾਡੇ ਪਿੰਡ ਬੱਲੀਏ। ਤੈਨੂੰ ਪਿੰਡ ਦੀਆਂ ਸੁਗਾਤਾਂ ਮੈਂ ਖਵਾਵਾਂ ਨੀ, ਆ ਜਾ ਸਾਡੇ ਪਿੰਡ ਕੁੜੀਏ। ਨਾਲੇ ਖੇਤਾਂ ਦੀ ਮੈਂ ਸੈਰ ਵੀ ਕਰਾਵਾਂ ਨੀ, ਆ ਜਾ ਸਾਡੇ ਪਿੰਡ ਕੁੜੀਏ। ਬੱਲੇ ਜੱਟਾਂ ਜ਼ਿਮੀਂਦਾਰਾਂ ਦੇ ਆ ਵੱਡੇ ਹੁੰਦੇ ਦਿਲ ਨੀ, ਜੱਟਾਂ ਜ਼ਿਮੀਂਦਾਰਾਂ ਦੇ ਆ ਵੱਡੇ ਹੁੰਦੇ ਦਿਲ ਨੀ। ਅੱਖਾਂ ਨਾਲ ਦੇਖਣਾ ਤੇ ਪਿੰਡ ਆ ਕੇ ਮਿਲਣੀ, ਅੱਖਾਂ ਨਾਲ ਦੇਖਣਾ ਤੇ ਪਿੰਡ ਆ ਕੇ ਮਿਲਣੀ। ਦੇਸੀ ਘਿਓ ਦੇ
ਪੁੰਨੇ ਵਰਗਾ ਕਮਾਦ ਨੀ ਗੋੜ ਮਿੱਠਾ ਪਿੰਡ ਦਾ ਹਮੇਸ਼ਾ ਰਹੂ ਯਾਦ ਨੀ ਗੋੜ ਮਿੱਠਾ ਪਿੰਡ ਦਾ ਹਮੇਸ਼ਾ ਰਹੂ ਯਾਦ ਨੀ ਤੈਨੂੰ ਰੋਹ ਵਾਲੀ ਖੀਰ ਮੈਂ ਖਵਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਤੈਨੂੰ ਰੋਹ ਵਾਲੀ ਖੀਰ ਮੈਂ ਖਵਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਨਾਲੇ ਖੇਤਾਂ ਦੀ ਮੈਂ ਸੈਰ ਵੀ ਕਰਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਸੰਗਣਾ ਇਹ ਦੁੱਧ ਮੱਝਾਂ ਗਾਵਾਂ ਦਾ ਨੀ ਪੀਨੇ ਆ ਸੰਗਣਾ ਇਹ ਦੁੱਧ ਮੱਝਾਂ ਗਾਵਾਂ ਦਾ ਨੀ ਪੀਨੇ ਆ ਮੱਖਣਾ ਦੇ ਪੇੜੇ ਦੇਸੀ ਘਿਓ ਖਾ ਕੇ ਜੀਨੇ ਆ ਮੱਖਣਾ ਦੇ ਪੇੜੇ ਦੇਸੀ ਘਿਓ ਖਾ ਕੇ ਜੀਨੇ ਆ ਸੰਗਣਾ ਇਹ ਦੁੱਧ ਮੱਝਾਂ ਗਾਵਾਂ ਦਾ ਨੀ ਪੀਨੇ ਆ ਮੱਖਣਾ ਦੇ ਪੇੜੇ ਦੇਸੀ ਘਿਓ ਖਾ ਕੇ ਜੀਨੇ ਆ ਮੱਖਣਾ ਦੇ ਪੇੜੇ ਦੇਸੀ ਘਿਓ ਖਾ ਕੇ ਜੀਨੇ ਆ ਤੈਨੂੰ ਸੱਚੇ ਸੁੱਚੇ ਲੋਕ ਮੈਂ ਦਿਖਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਤੈਨੂੰ ਸੱਚੇ ਸੁੱਚੇ ਲੋਕ ਮੈਂ ਦਿਖਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਨਾਲੇ ਖੇਤਾਂ ਦੀ ਮੈਂ ਸੈਰ ਵੀ ਕਰਾਵਾਂ ਨੀ ਆਜਾ ਸਾਡੇ ਪਿੰਡ ਕੁੜੀਏ ਪਿੰਡਾਂ ਵਾਲੇ ਲੋਕਾਂ ਨੂੰ ਇਹ ਜਾਣਦਾ ਜ਼ਮਾਨਾ ਜੀ ਪਿੰਡਾਂ ਵਾਲੇ ਲੋਕਾਂ ਨੂੰ ਏ ਜਾਣਦਾ ਜ਼ਮਾਨਾ ਜੀ ਸਾਫ਼ ਤੇ ਸ਼ਫਾਫ ਹੁੰਦਾ ਇਹਨਾਂ ਦਾ ਯਾਰਾਨਾ ਜੀ ਸਾਫ਼ ਤੇ ਸ਼ਫਾਫ ਹੁੰਦਾ ਇਹਨਾਂ ਦਾ ਯਾਰਾਨਾ ਜੀ ਤੈਨੂੰ ਸੱਚੇ ਸੁੱਚੇ ਲੋਕ ਮੈਂ ਦਿਖਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਤੈਨੂੰ ਸੱਚੇ ਸੁੱਚੇ ਲੋਕ ਮੈਂ ਦਿਖਾਵਾਂ ਨੀ ਆਜਾ ਸਾਡੇ ਪਿੰਡ ਕੁੜੀਏ ਪਿੰਡ ਦੀਆਂ ਇਹ ਖੁੱਲੀਆਂ ਹਵਾਵਾਂ ਤੇ ਫਜ਼ਾਵਾਂ ਨੇ ਪਿੰਡ ਦੀਆਂ ਇਹ ਖੁੱਲੀਆਂ ਹਵਾਵਾਂ ਤੇ ਫਜ਼ਾਵਾਂ ਨੇ ਵੱਡੇ ਵੱਡੇ ਹਾਤੇ ਖੁੱਲੀਆਂ ਪਿੰਡ ਦੀਆਂ ਥਾਵਾਂ ਨੇ ਵੱਡੇ ਵੱਡੇ ਹਾਤੇ ਖੁੱਲੀਆਂ ਪਿੰਡ ਦੀਆਂ ਥਾਵਾਂ ਨੇ ਵੱਡੇ ਵੱਡੇ ਹਾਤੇ ਖੁੱਲੀਆਂ ਪਿੰਡ ਦੀਆਂ ਥਾਵਾਂ ਨੇ ਤੈਨੂੰ ਦਿੱਤੇ ਵੇਲੇ ਖੀਰ ਮੈਂ ਖਵਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਤੈਨੂੰ ਰੋਹ ਵਾਲੀ ਖੀਰ ਮੈਂ ਖਵਾਵਾਂ ਨੀ ਆਜਾ ਸਾਡੇ ਪਿੰਡ ਕੁੜੀਏ ਚਿੱਟੀ ਕੋਠੀ ਪਿੰਡ ਅੱਡਾ ਹੈ ਸਲੂਣੀ ਚਾਲ ਜੀ ਚਿੱਟੀ ਕੋਠੀ ਪਿੰਡ ਅੱਡਾ ਹੈ ਐਸ ਲੂਣੀ ਚਾਲਨੀ ਅੱਖਾਂ ਨਾਲ ਦੇਖ ਲਵੀਂ ਆ ਕੇ ਸਾਰਾ ਹਾਲ ਨੀ ਅੱਖਾਂ ਨਾਲ ਦੇਖ ਲਵੀਂ ਆ ਕੇ ਸਾਰਾ ਹਾਲ ਨੀ ਕਹਿੰਦਾ ਫੁੱਲਿਆ ਤੇਰੇ ਰਾਵਾਂ 'ਚ ਵਛਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਕਹਿੰਦਾ ਫੁੱਲਿਆ ਤੇਰੇ ਰਾਵਾਂ 'ਚ ਵਛਾਵਾਂ ਨੀ ਆਜਾ ਸਾਡੇ ਪਿੰਡ ਕੁੜੀਏ ਪਿੰਡਾਂ ਵਾਲੇ ਲੋਕਾਂ ਨੂੰ ਓਏ ਜਾਣਦਾ ਜ਼ਮਾਨਾ ਜੀ ਪਿੰਡਾਂ ਵਾਲੇ ਲੋਕਾਂ ਨੂੰ ਓਏ ਜਾਣਦਾ ਜ਼ਮਾਨਾ ਜੀ ਸਾਫ਼ ਤੇ ਸ਼ਫਾਫ ਹੁੰਦਾ ਜੱਟਾਂ ਦਾ ਜ਼ਰਾਨਾ ਜੀ ਸਾਫ਼ ਤੇ ਸ਼ਫਾਫ ਹੁੰਦਾ ਇਹਨਾਂ ਦਾ ਯਾਰਾਨਾ ਜੀ ਤੈਨੂੰ ਸੱਚੇ ਸੁੱਚੇ ਲੋਕ ਮੈਂ ਦਿਖਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਤੈਨੂੰ ਸੱਚੇ ਸੁੱਚੇ ਲੋਕ ਮੈਂ ਦਿਖਾਵਾਂ ਨੀ ਆਜਾ ਸਾਡੇ ਪਿੰਡ ਕੁੜੀਏ ਖੇਤਾਂ ਵਿੱਚ ਹੁੰਦਾ ਪੁੰਨੇ ਵਰਗਾ ਕਮਾਦ ਨੀ ਖੇਤਾਂ ਵਿੱਚ ਹੁੰਦਾ ਨੇ ਵਰਗਾ ਕਮਾਦ ਨੀ ਗੋੜਿਆ ਮਿੱਠਾ ਪਿੰਡ ਦਾ ਹਮੇਸ਼ਾ ਰਹੂ ਯਾਦ ਨੀ ਗੋੜਿਆ ਮਿੱਠਾ ਪਿੰਡ ਦਾ ਹਮੇਸ਼ਾ ਰਹੂ ਯਾਦ ਨੀ ਤੈਨੂੰ ਰੋਹ ਵਾਲੀ ਖੀਰ ਮੈਂ ਖਵਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਤੈਨੂੰ ਰੋਹ ਵਾਲੀ ਖੀਰ ਮੈਂ ਖਵਾਵਾਂ ਨੀ ਆਜਾ ਸਾਡੇ ਪਿੰਡ ਬੱਲੀਏ ਚਿੱਟੀ ਕੋਠੀ ਪਿੰਡ ਅੱਡਾ ਹੈ ਸਲੂਣੀ ਚਾਲਨੀ ਚਿੱਟੀ ਕੋਠੀ ਪਿੰਡ ਅੱਡਾ ਹੈ ਸਲੂਣੀ ਚਾਲਨੀ ਅੱਖਾਂ ਨਾਲ ਦੇਖ ਲਵੀਂ ਆ ਕੇ ਸਾਰਾ ਹਾਲ ਨੀ ਅੱਖਾਂ ਨਾਲ ਦੇਖ ਲਵੀਂ ਆ ਕੇ ਸਾਰਾ ਹਾਲ ਨੀ ਕਹਿੰਦਾ ਫੁੱਲਿਆ ਤੇਰੇ ਰਾਵਾਂ 'ਚ
ਵਛਾਵਾਂ ਨੀ ਆ ਜਾ ਸਾਡੇ ਪਿੰਡ ਬੱਲੀਏ ਕਹਿੰਦਾ ਫੁੱਲ ਤੇਰੇ ਰਾਵਾਂ 'ਚ ਵਛਾਵਾਂ ਨੀ ਆ ਜਾ ਸਾਡੇ ਪਿੰਡ ਕੁੜੀਏ ਨਾਲੇ ਖੇਤਾਂ ਦੀ ਮੈਂ ਸੈਰ ਵੀ ਕਰਾਵਾਂ ਨੀ ਆ ਜਾ ਸਾਡੇ ਪਿੰਡ ਕੁੜੀਏ ਤੋੜੀਏ ਨਾ ਫਲ ਕਦੇ ਕੱਚੀ ਰੁੱਤ ਦੇ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਤੋੜੀਏ ਨਾ ਫਲ ਕਦੇ ਕੱਚੀ ਰੁੱਤ ਦੇ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਦਿਲ ਵਾਲਾ ਭੇਤ ਨਾ ਕਿਸੇ ਨੂੰ ਦਸੀਏ ਪਰ ਸਹੁਰਿਆਂ ਦੇ ਘਰ 'ਚ ਕਦੇ ਨਾ ਵਸੀਏ ਨੰਗੇ ਪੈਰੀਂ ਟੁਰੀਏ ਨਾ ਕਦੇ ਰਾਤ ਨੂੰ ਤੇ ਟੀਚਰ ਨਾ ਕਰੀਏ ਮਰਾਸੀ ਜ਼ਾਤ ਨੂੰ ਔਰਤਾਂ ਦਾ ਦੰਗਾ ਕਦੇ ਨਾ ਨਿਬੇੜੀਏ ਔਰਤ ਬਗਾਨੀ ਨੂੰ ਕਦੇ ਨਾ ਛੇੜੀਏ ਰਾਹ ਵਿੱਚ ਛੇੜੀਏ ਨਾ ਜਾਂਦੀ ਰਸੈਣ ਨੂੰ ਤੇ ਡੋਲੀ ਕੋਲ ਖੜੀ ਨਾ ਬੁਲਾਈਏ ਨੈਣ ਨੂੰ ਲਓ ਜਨਾਬ ਇਸ ਗੱਲ ਦਾ ਕੀ ਮਕਸਦ ਹੈ ਜਦੋਂ ਨੈਣ ਡੋਲੀ ਦੇ ਕੋਲ ਖਲੋਤੀ ਹੁੰਦੀ ਆ ਉਹਦਾ ਲਾਗ ਲੈਣ ਦਾ ਟਾਈਮ ਹੁੰਦਾ ਉਸ ਮੌਕੇ ਤੇ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਰਾਹ ਵਿੱਚ ਛੇੜੀਏ ਨਾ ਜਾਂਦੀ ਰਸੈਣ ਨੂੰ ਡੋਲੀ ਕੋਲ ਖੜੀ ਨਾ ਬੁਲਾਈਏ ਨੈਣ ਨੂੰ ਅਮਲੀ ਦੀ ਡੱਬੀ ਵਿੱਚੋਂ ਫੀਮ ਮੁੱਕ ਜਾਏ ਅਗਲੀ ਵੀ ਖਾਦੀ ਵਾਲਾ ਨਸ਼ਾ ਟੁੱਟ ਜਾਏ ਅਮਲੀ ਦੀ ਡੱਬੀ ਫੀਮ ਨਾਲ ਭਰ ਜਾਏ ਉਹ ਦਊਗਾ ਗਵਾਹੀ ਭਾਵੇਂ ਜਾਂਦਾ ਹੀ ਮਰ ਜਾਏ ਲਓ ਜਨਾਬ ਇਹ ਦਿਨਾਵਾਂ ਲੋਕਾਂ ਨੇ ਗੱਲਾਂ ਲਿਖੀਆਂ ਫਿਰ ਅੱਗੇ ਉਹਨੇ ਲਿਖਿਆ ਕਿ ਬੇਈਮਾਨ ਬੰਦੇ ਨਾਲ ਨਹੀਂ ਯਾਰੀ ਲਾਈ ਦੀ ਲੱਤੋਂ ਲੰਗੇ ਬੰਦੇ ਦੀ ਨਹੀਂ ਸਾਂਗ ਲਾਈ ਦੀ ਬੇਈਮਾਨ ਬੰਦੇ ਨਾਲ ਨਹੀਂ ਯਾਰੀ ਲਾਈ ਦੀ ਲੱਤੋਂ ਲੰਗੇ ਬੰਦੇ ਦੀ ਨਹੀਂ ਸਾਂਗ ਲਾਈ ਦੀ ਇਹ ਪਚਦਾ ਨਹੀਂ ਪੈਸਾ ਕਦੇ ਠੱਗੀ ਚੋਰੀ ਦਾ ਤੇ ਗੁਰੂ ਘਰ ਜਾ ਕੇ ਨਹੀਂ ਉਹ ਠਰਕ ਭੋਰੀ ਦਾ ਪਚਦਾ ਨਹੀਂ ਪੈਸਾ ਕਦੇ ਠੱਗੀ ਚੋਰੀ ਦਾ ਗੁਰੂ ਘਰ ਜਾ ਕੇ ਨਹੀਂ ਉਹ ਠਰਕ ਭੋਰੀ ਦਾ ਵੇਲਿਆਂ ਦੇ ਲੜ ਲਾ ਕੇ ਨਹੀਂ ਉਹ ਰੋੜੀ ਦੀ ਕੱਲੀ ਪੈਲੀ ਵੇਖ ਕੇ ਵੀ ਧੀ ਨਹੀਂ ਤੋਰੀ ਦੀ ਅੱਗੇ ਉਹਨੇ ਕੀ ਲਿਖਿਆ ਕਹਿੰਦਾ ਪੁੱਤਰ ਦੀ ਝਾਕ ਵਿੱਚ ਧੀ ਨਹੀਂ ਮਾਰੀ ਦੀ ਐ ਪੱਗ ਨੂੰ ਵਟਾ ਕੇ ਰੱਖੋ ਲਾਜ ਯਾਰੀ ਦੀ ਕਿਸੇ ਦੀ ਜੋ ਤੱਕੇ ਇੱਜ਼ਤ ਹੈ ਉਹਦੀ ਵੀ ਕਦੋਂ ਬਚੀ ਆ ਕਿਸੇ ਦੀ ਜੋ ਤੱਕੇ ਇੱਜ਼ਤ ਹੈ ਉਹਦੀ ਵੀ ਕਦੋਂ ਬਚੀ ਆ ਐ ਚੁੱਭੂਗੀ ਜ਼ਰੂਰ ਥੋੜੀ ਜੀ ਮੇਰੀ ਇਹ ਗੱਲ ਸੱਚੀ ਆ ਲਓ ਜਨਾਬ ਇੱਕ ਸ਼ਾਇਰ ਨੇ ਲਿਖਿਆ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਵੀ ਢਹਿੰਦਿਆਂ ਢਹਿੰਦਿਆਂ ਢਹਿ ਜਾਂਦਾ ਤੇ ਕੁੱਤਾ ਰਾਹ ਵਿੱਚ ਬੈਠਾ ਛੇੜ ਦਈਏ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਵੀ ਪੈਂਦਿਆਂ ਪੈਂਦਿਆਂ ਪੈ ਜਾਂਦਾ ਪੂਰੀ ਅੱਗ ਜੇ ਪੱਠੇ ਨੂੰ ਨਾ ਦਈਏ ਉਹ ਵੀ ਬਹਿੰਦਿਆਂ ਬਹਿੰਦਿਆਂ ਬਹਿ ਜਾਂਦਾ ਚੁਗਰ ਖੋਲ ਨੂੰ ਕੋਲ ਨਾ ਬਹਿਣ ਦਈਏ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਚੁਗਰ ਖੋਲ ਨੂੰ ਕੋਲ ਨਾ ਬਹਿਣ ਦਈਏ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਤੇ ਪਹਿਲੀ ਉਮਰ ਨਾਲ ਜਿਹਦਾ ਵਿਆਹ ਹੋਵੇ ਉਹ ਫੇਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦਾ ਲਓ ਜਨਾਬ ਇੱਕ ਬੰਦਾ ਇਸੇ ਤਰ੍ਹਾਂ ਰਹਿ ਗਿਆ ਬੇਉਮੀਦ ਹੋ ਗਿਆ ਬੇਆਸ ਹੋ ਗਿਆ ਉਹਨੇ ਕਿਹਾ ਮੇਰਾ ਹੁਣ ਕੁੰਡਾ ਕਿਤੇ ਨਹੀਂ ਫਸਣਾ ਜਨਾਬ ਉਹਦੀ ਉਮਰ ਲੰਘ ਗਈ ਹੁਣ ਵੀ ਦੇਖ ਲਓ ਬੱਚੇ ਦੀ ਉਮਰ ਕੋਈ 5-7 ਸਾਲ ਜ਼ਿਆਦਾ ਹੋ ਜਵੇ ਤੇ ਧੀ ਵਾਲੇ ਹਾਂ ਹੀ ਨਹੀਂ ਕਰਦੇ ਕਹਿੰਦੇ ਬੁੱਢਾ ਹੋ ਗਿਆ ਲਓ ਜਨਾਬ ਉਹਨੇ ਸੋਚਿਆ ਕਿ ਮੇਰਾ ਵਿਆਹ ਤਾਂ ਕਿਤੇ ਹੋਣਾ ਨਹੀਂ ਉਹਨੇ ਜਨਾਬ ਸਰਕਾਰੀ ਨੌਕਰੀ ਕਰ ਲਈ ਉਦੋਂ ਸਰਕਾਰੀ ਨੌਕਰੀ ਘਰਾਂ ਚੋਂ ਫੜ ਕੇ ਲੈ ਜਾਂਦੇ ਸੀਗੇ ਆ ਜਾ ਤੈਨੂੰ ਭਰਤੀ ਕਰੀਏ ਹੁਣ ਤੇ ਜਨਾਬ ਲੋਕ 10-10 ਲੱਖ ਰੁਪਈਆ ਵੀ ਚੱਕੀ ਫਿਰਦੇ ਆ ਸਰਕਾਰੀ ਨੌਕਰੀ ਨਹੀਂ ਮਿਲਦੀ ਲਓ ਜਨਾਬ ਉਹ ਛੜੇ ਨੇ ਸਰਕਾਰੀ ਨੌਕਰੀ ਕੀਤੀ 25-30 ਸਾਲ ਸਰਵਿਸ ਕਰਨ ਤੋਂ ਬਾਅਦ ਜਦੋਂ ਘਰ ਆਇਆ ਤੇ ਜਨਾਬ ਉਹਨੇ ਅਸਲੋਂ ਹੀ ਮੂੰਹ ਦੇ ਵਿੱਚੋਂ ਦੰਦ ਵੀ ਨਿਕਲ ਗਏ ਉਹਨੇ ਸੋਚਿਆ ਹੁਣ ਤਾਂ ਬਿਲਕੁਲ ਹੀ ਕੁੰਡਾ ਨਹੀਂ ਫਸਣਾ ਲਓ ਜਨਾਬ ਜਦੋਂ ਮੁਲਾਜ਼ਮ ਰਿਟਾਇਰ ਹੋ ਕੇ ਆਉਂਦੇ ਆ ਜਾਂ ਤੇ 2-4 ਮੱਝਾਂ ਬਣਾ ਲੈਂਦੇ ਆ ਤੇ ਜਾਂ ਜਨਾਬ ਠੇਕੇ ਤੇ ਲੈ ਕੇ ਜ਼ਮੀਨ ਦੀ ਵਾਹੀ ਕਰਨੀ ਸ਼ੁਰੂ ਕਰ ਦਿੰਦੀ ਆ ਉਹਨੇ ਕਿਹਾ ਚਲੋ ਵਿਆਹ ਤਾਂ ਹੋਣਾ ਨਹੀਂ ਚਲੋ ਹੁਣ ਜਨਾਬ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਸ਼ੁਰੂ ਕਰ ਦਿੰਨੇ ਆ ਵਾਹੀ ਸ਼ੁਰੂ ਕਰ ਦਿੰਨੇ ਆ ਲਓ ਜਨਾਬ ਇੰਨੀਆਂ ਸਲਾਹਾਂ ਹੀ ਕਰਦਾ ਸੀਗਾ ਉਸ ਵਿਚਾਰੇ ਦੀ ਇੱਕ ਮਾਂ ਸੀਗੀ ਉਹ ਵੀ ਮਰ ਗਈ ਅਸਲੋਂ ਹੀ ਡੰਡੇ ਡੇਕ ਤੇ ਤਰ੍ਹਾਂ ਹੋ ਗਿਆ ਕੱਲਾ ਹੀ ਹੋ ਗਿਆ ਲਓ ਜਨਾਬ ਇੱਥੋਂ ਲਿਖਿਆ ਕਿ ਪਹਿਲਾਂ ਛੜੇ ਨੇ ਕਰ ਲਈ ਨੌਕਰੀ ਫੇਰ ਆ ਗਿਆ ਘਰੇ ਫੇਰ ਛੜੇ ਦੀ ਮਾਂ ਮਰ ਜਾਂਦੀ ਆ ਸਿਆਪਾ ਕੋਈ ਨਾ ਕਰੇ ਸਿਆਪਾ ਕੌਣ ਕਰੇ ਅਗਲੇ ਦਿਨ ਹਲ ਲੈ ਕੇ ਤੁਰ ਪਿਆ ਤੇ ਚੌ ਭੁੱਲ ਗਿਆ ਘਰੇ ਉਹਨੇ ਕਿਹੜਾ ਕਦੀ ਵਾਹੀ ਕੀਤੀ ਸੀਗੀ ਨਵਾਂ ਹੀ ਲੱਗਾ ਸੀਗਾ ਅਗਲੇ ਦਿਨ ਹਲ ਲੈ ਕੇ ਤੁਰ ਪਿਆ ਚੌ ਭੁੱਲ ਗਿਆ ਘਰੇ ਲਓ ਜਨਾਬ ਚੌ ਲੈ ਕੇ ਜਦੋਂ ਵਾਪਸ ਮੁੜਿਆ ਤੇ ਝੋਟਾ ਟੋਬੇ ਵਿੱਚ ਵੜੇ ਝੋਟਾ ਖੁੱਲ ਕੇ ਟੋਬੇ 'ਚ ਵੜ ਗਿਆ ਉਹ ਜਨਾਬ ਇੱਟਾਂ ਮਾਰ ਕੇ ਝੋਟਾ ਕੱਢਿਆ ਤਦ ਨੂੰ ਸਿਕਰ ਦੁਪਹਿਰਾ ਚੜੇ ਜਦੋਂ ਜਨਾਬ ਦਿਨ ਦੇ 12 ਵੱਜ ਗਏ ਭੁੱਖ ਵੀ ਬੰਦੇ ਨੂੰ ਬੜੀ ਲੱਗ ਜਾਂਦੀ ਆ ਹਾੜ ਜੇਠ ਤੇ ਦਿਨਾਂ ਦੇ ਵਿੱਚ ਲਓ ਜਨਾਬ ਝੋਟਾ ਜਦੋਂ ਬਾਹਰ ਕੱਢਿਆ ਫਿਰ ਵਿੰਗੀਆਂ ਟੇਡੀਆਂ ਰਹਿਲਾਂ ਵਲੇ ਜਦੋਂ ਜਨਾਬ ਦੇਖਣ ਲੱਗਾ ਫਿਰ ਗਰੀਬ ਨੂੰ ਭੁੱਖ ਲੱਗ ਜਾਂਦੀ ਆ ਛੇਤੀ ਨਾਲ ਘਰ ਨੂੰ ਭੱਜਾ ਕੇ ਰੋਟੀ ਖਾਵਾਂ ਜਦੋਂ ਆ ਕੇ ਘਰ ਦੇਖਣ ਲੱਗਾ ਤੇ ਆਟਾ ਹੈ ਨਹੀਂ ਘਰੇ
ਆਟਾ ਨਹੀਂ ਕਰੇ। ਕਿਉਂਕਿ ਜਨਾਬ ਉਸ ਦੌਰ ਦੇ ਵਿੱਚ ਆ ਮੋਟਰ ਵਾਲੀਆਂ ਚੱਕੀਆਂ ਨਹੀਂ ਸੀ ਹੁੰਦੀਆਂ। ਇਹ ਮੈਂ ਵਜ਼ਾਹਤ ਕਰਦਿਆਂ, ਹੱਥਾਂ ਨਾਲ ਹੀ ਪੀਣਾ ਪੈਂਦਾ ਸੀਗਾ, ਹੱਥਾਂ ਨਾਲ ਹੀ ਪੀਣਾ ਪੈਂਦਾ ਸੀਗਾ। ਲਓ ਜਨਾਬ, 2 ਸਿਰ ਦਾਣੇ ਲੈ ਕੇ ਪੀਣ ਬਹਿ ਗਿਆ, ਆਟਾ ਪਿੰਡੇ ਤੇ ਲੜੇ। ਲਓ ਜਨਾਬ, ਆਟਾ ਪੀ ਕੇ ਜਦੋਂ ਦੇਖਣ ਲੱਗਾ ਪਾਣੀ ਹੈ ਨਹੀਂ ਵਿੱਚ ਘੜੇ। ਲਓ ਜਨਾਬ, ਉਸ ਮੌਕਿਆਂ ਤੇ ਪਾਣੀ ਹੁਣ ਵੀ ਸਾਡੀਆਂ ਮਾਵਾਂ ਭੈਣਾਂ ਕਈਆਂ ਪਿੰਡਾਂ ਦੇ ਵਿੱਚ ਖਾਲਿਆਂ ਤੋਂ ਪਾਣੀ ਭਰ ਕੇ ਲਿਆਉਂਦੀਆਂ। ਲਓ ਜਨਾਬ, ਪਾਣੀ ਭਰ ਕੇ ਜਦੋਂ ਵਾਪਸ ਮੁੜਿਆ, ਪਿੱਛੋਂ ਕੁੱਤੇ ਆਟਾ ਹੀ ਖਾਈ ਖੜੇ। ਕਿਉਂ, ਉੱਥੇ ਰਾਖੀ ਵਾਲਾ ਤਾਂ ਹੈ ਹੀ ਕੋਈ ਨਹੀਂ ਸੀਗਾ। ਫਿਰ ਗਰੀਬ ਨੂੰ ਵਕਤ ਪੈ ਗਿਆ, ਉਹਨੇ ਕਿਹਾ ਮੈਂ ਅੱਗੇ ਮਸਾਂ ਪੀਸਿਆ। ਫਿਰ ਜਨਾਬ ਸੇਰ ਕਦਾਣੇ ਲੈ ਕੇ ਪੀਣ ਬਹਿ ਗਿਆ, ਆਟਾ ਪਿੰਡੇ ਤੇ ਲੜੇ, ਬੈਠਾ ਫੂਕਾ ਮਾਰਦਾ, ਨਾ ਅੱਗ ਚੁੱਲ੍ਹੇ ਵਿੱਚ ਬੜੇ। ਜਦ ਨੂੰ 4 ਰੋਟੀਆਂ ਪਕਾ ਕੇ ਰੱਖੀਆਂ, ਸਾਹਮਣੇ 4 ਹੀ ਪਰੌਣੇ ਖੜੇ। ਲਓ ਜਨਾਬ, ਛੜੇ ਨੂੰ ਮੁਸੀਬਤ ਬਣ ਗਈ। ਕਿਸ ਗੱਲ ਦੀ? ਐ ਨਹੀਂ ਮੈਂ ਕਹਿੰਦਾ, ਮਹਿਮਾਨ ਤੇ ਅੱਲਾ ਦੀ ਰਹਿਮਤ ਹੁੰਦੀ ਆ। ਦੇਖ ਲਓ, ਅਸੀਂ ਸਰੋਇਆ ਸਾਹਿਬ ਕੋ ਆਏ, ਇਹਨਾਂ ਨੂੰ ਕਿੰਨਾ ਚਾਅ ਚੜਿਆ ਸਾਡੇ ਆਉਣ ਦਾ, ਕਿਸ ਤਰ੍ਹਾਂ ਇਹਨਾਂ ਨੇ ਸਾਨੂੰ ਜਨਾਬ ਇਸਤਕਬਾਲ ਕੀਤਾ। ਬਾਕੀ ਜਨਾਬ ਜਦੋਂ ਦੇਖਣ ਲੱਗਾ, ਉਹਨੇ ਕਿਹਾ 4 ਹੀ ਰੋਟੀਆਂ ਪਕਾਈਆਂ ਤੇ 4 ਹੀ ਪਰੌਣੇ ਆਏ ਆ। ਲਓ ਜਨਾਬ, ਜਦੋਂ 4 ਰੋਟੀਆਂ ਪਕਾ ਕੇ ਸਾਹਮਣੇ ਰੱਖੀਆਂ, ਸਾਹਮਣੇ 4 ਪਰੌਣੇ ਖੜੇ। ਪਰੌਣਿਆਂ ਵੱਲ ਦੇਖ ਕੇ ਝੱਟ ਛੜਾ ਕੋਠੇ ਉੱਤੇ ਚੜੇ, ਕੋਠੇ ਉੱਤੇ ਚੜ ਕੇ ਕਰਕੇ ਹੱਥ ਖੜੇ। ਇੱਕ ਕਹਿੰਦਾ ਕਿਸੇ ਕੰਜਰ ਦੇ ਮੈਂ ਨਹੀਂ ਜਾਂਦਾ, ਕੋਈ ਕੰਜਰ ਆ ਕੇ ਮੇਰੇ ਕਿਹੜੇ ਬੜੇ ਪਲਾਸ ਵੇਲੇ ਕਿਹੜੇ ਜਵਾਬ ਕਰਕੇ ਦੱਸਦਾ ਆ। ਬੱਲੇ ਗੇੜਾ ਦੇ, ਉਹ ਤਿੱਖੇ ਹੋ ਜਾਓ। ਕਿਹੜਾ ਲਾਉਣਾ? ਧੀਆਂ ਹੁੰਦੀਆਂ ਦੌਲਤਾਂ ਬਗਾਨੀਆਂ ਕਿ ਧੀਆਂ ਰੋਂਦੀਆਂ ਡੋਲੀ ਦੇ ਵਿੱਚ ਪੈਂਦੀਆਂ। ਚਲੋ ਬਈ, ਉੱਥੇ ਹੀ ਆ ਜਾ। ਧੀਆਂ ਰੋਂਦੀਆਂ ਡੋਲੀ ਦੇ ਵਿੱਚ ਬੈਂਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਧੀਆਂ ਰੋਂਦੀਆਂ ਡੋਲੀ ਦੇ ਵਿੱਚ ਬੈਂਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਸੱਟਾਂ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਹੱਕ ਧੀ ਜਦੋਂ ਜੰਮੀ ਰਹਿਮਤ ਘਰ ਵਿੱਚ ਆਈ ਜੀ, ਧੀ ਜਦੋਂ ਜੰਮੀ ਰਹਿਮਤ ਘਰ ਵਿੱਚ ਆਈ ਜੀ। ਡੋਲਾ ਜਦੋਂ ਚੱਕਿਆ ਤੇ ਹੋ ਗਈ ਉਹ ਪਰਾਈ ਜੀ, ਡੋਲਾ ਜਦੋਂ ਚੱਕਿਆ ਤੇ ਹੋ ਗਈ ਉਹ ਪਰਾਈ। ਗਈ ਐਤਾਂ ਤੇ ਹਦੀਸਾਂ ਇਹੋ ਕਹਿੰਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਕਈ ਐਤਾਂ ਤੇ ਹਦੀਸਾਂ ਇਹੋ ਕਹਿੰਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਧੀਆਂ ਰੋਂਦੀਆਂ ਡੋਲੀ ਦੇ ਵਿੱਚ ਬੈਂਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਜਿਗਰ ਦੀ ਏ ਬੋਟੀ ਜਦੋਂ ਮਾਪਿਆਂ ਨੇ ਤੋਰੀ ਏ, ਜਿਗਰ ਦੀ ਏ ਬੋਟੀ ਜਦੋਂ ਮਾਪਿਆਂ ਵਿਛੋੜੀ ਏ। ਲਿਖੀ ਤਕਦੀਰ ਕਦੇ ਜਾਂਦੀ ਨਹੀਂ ਓ ਮੋੜੀ ਏ, ਲਿਖੀ ਤਕਦੀਰ ਕਦੇ ਜਾਂਦੀ ਨਹੀਂ ਓ ਮੋੜੀ। ਸਦਾ ਮਾਪਿਆਂ ਦੇ ਘਰ ਨਹੀਂ ਓ ਰਹਿੰਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਸਦਾ ਮਾਪਿਆਂ ਦੇ ਘਰ ਨਹੀਂ ਓ ਰਹਿੰਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਧੀਆਂ ਰੋਂਦੀਆਂ ਡੋਲੀ ਦੇ ਵਿੱਚ, ਮਾਪਿਆਂ ਦੇ ਦਿਲ ਹਿੱਲਦੇ। ਸੱਟਾਂ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਛੱਬੇ ਮੀਣ ਅਸਾਂ ਧੀ ਨੂੰ ਸੀ ਪਾਲਿਆ, ਛੱਬੇ ਮੀਣ ਅਸਾਂ ਧੀ ਨੂੰ ਸੀ ਪਾਲਿਆ। ਆ ਗਈ ਏ ਜਵਾਨੀ ਨਹੀਂ ਓ ਟਾਲਿਆ, ਆਈ ਏ ਜਵਾਨੀ ਵੇਲਾ ਜਾਂਦਾ ਨਹੀਂ ਓ ਟਾਲਿਆ। ਸਦਾ ਮਾਪਿਆਂ ਦੇ ਘਰ ਨਹੀਂ ਓ ਰਹਿੰਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਸਦਾ ਮਾਪਿਆਂ ਦੇ ਘਰ ਨਹੀਂ ਓ ਰਹਿੰਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਧੀਆਂ ਰੋਂਦੀਆਂ ਡੋਲੀ ਦੇ ਵਿੱਚ, ਮਾਪਿਆਂ ਦੇ ਦਿਲ ਹਿੱਲਦੇ। ਸੱਟਾਂ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ, ਮਾਪਿਆਂ ਦੇ ਦਿਲ ਹਿੱਲਦੇ। ਮਾਪਿਆਂ ਦੇ ਘਰ ਅਜੇ ਕਰ ਰਹਿੰਦੀਆਂ ਨਾ ਮਾਣੀਆਂ, ਮਾਪਿਆਂ ਦੇ ਘਰ ਅਜੇ ਕਰ ਰਹਿੰਦੀਆਂ ਨੇ ਮਾਣੀਆਂ। ਆਦਮ
ਲੈ ਕੇ ਨਾ ਏ ਦੀਆਂ ਕਹਾਣੀਆਂ ਆਦਮ ਤੋਂ ਲੈ ਕੇ ਨਾ ਏ ਤੁਰਦੀਆਂ ਕਹਾਣੀਆਂ ਦਰਜਾ ਮਾਵਾਂ ਵਾਲਾ ਕਿਵੇਂ ਫੇਰ ਲੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਦਰਜਾ ਮਾਵਾਂ ਵਾਲਾ ਕਿਵੇਂ ਫੇਰ ਲੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਸੱਟਾਂ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਸੱਚੇ ਨਬੀ ਪਾਲਿਆ ਸੀ ਫਾਤਮਾ ਬਤੂਲ ਨੂੰ ਸੱਚੇ ਨਬੀ ਪਾਲਿਆ ਸੀ ਫਾਤਮਾ ਬਤੂਲ ਨੂੰ ਸਾਰਾ ਜੱਗ ਮੰਨਦਾ ਏ ਨਬੀ ਦੇ ਅਸੂਲ ਨੂੰ ਸਾਰਾ ਜੱਗ ਮੰਨਦਾ ਏ ਨਬੀ ਦੇ ਅਸੂਲ ਨੂੰ ਆਲ ਨਬੀ ਦੀਆਂ ਤੁਮਾਂ ਦੇਖੋ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਆਲ ਨਬੀ ਦੀਆਂ ਤੁਮਾਂ ਦੇਖੋ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਧੀਆਂ ਰੋਂਦੀਆਂ ਡੋਲੀ ਦੇ ਵਿੱਚ ਦੀਆਂ ਮਾਪਿਆਂ ਦੇ ਦਿਲ ਹਿੱਲਦੇ ਸੱਚਾ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਜਿਗਰ ਦੀ ਏ ਬੋਟੀ ਜਦੋਂ ਮਾਪਿਆਂ ਨੇ ਤੋਰੀ ਏ ਜਿਗਰ ਦੀ ਏ ਬੋਟੀ ਜਦੋਂ ਮਾਪਿਆਂ ਵਿਛੋੜੀਏ ਲਿਖੀ ਤਕਦੀਰ ਕਦੇ ਜਾਂਦੀ ਨਹੀਂ ਉਹ ਮੋੜੀਏ ਲਿਖੀ ਤਕਦੀਰ ਕਦੇ ਜਾਂਦੀ ਨਹੀਂ ਉਹ ਮੋੜੀਏ ਸਦਾ ਮਾਪਿਆਂ ਦੇ ਘਰ ਨਹੀਂ ਉਹ ਰਹਿੰਦੀਆਂ ਮਾਪਿਆਂ ਦੇ ਦਿਲ ਹਿੱਲਦੇ ਸਦਾ ਮਾਪਿਆਂ ਦੇ ਘਰ ਨਹੀਂ ਉਹ ਰਹਿੰਦੀਆਂ ਮਾਪਿਆਂ ਦੇ ਦਿਲ ਹਿੱਲਦੇ ਧੀਆਂ ਰੋਂਦੀਆਂ ਡੋਲੀ ਦੇ ਵਿੱਚ ਦੀਆਂ ਮਾਪਿਆਂ ਦੇ ਦਿਲ ਹਿੱਲਦੇ ਸੱਚੇ ਨਬੀ ਪਾਲਿਆ ਸੀ ਫਾਤਮਾ ਬਤੂਲ ਨੂੰ ਸੱਚੇ ਨਬੀ ਪਾਲਿਆ ਫਾਤਮਾ ਬਤੂਲ ਨੂੰ ਸਾਰਾ ਜੱਗ ਮੰਨਦਾ ਏ ਸੋਹਣੇ ਦੇ ਅਸੂਲ ਨੂੰ ਸਾਰਾ ਜੱਗ ਮੰਨਦਾ ਏ ਨਬੀ ਦੇ ਅਸੂਲ ਨੂੰ ਆਲ ਨਬੀ ਦੀਆਂ ਤੁਮਾਂ ਦੇਖੋ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਆਲ ਨਬੀ ਦੀਆਂ ਤੁਮਾਂ ਦੇਖੋ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਧੀਆਂ ਰੋਂਦੀਆਂ ਡੋਲੀ ਦੇ ਵਿੱਚ ਦੀਆਂ ਮਾਪਿਆਂ ਦੇ ਦਿਲ ਹਿੱਲਦੇ ਸੱਟਾਂ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਤੀ ਜਦੋਂ ਜੰਮੀ ਰਹਿਮਤ ਘਰ ਵਿੱਚ ਆਈ ਜੀ ਤੀ ਜਦੋਂ ਜੰਮੀ ਮਤਕਾਰ ਵੇਤੀ ਆਈ ਜੀ ਡੋਲਾ ਜਦੋਂ ਚੱਕਿਆ ਤੇ ਹੋ ਗਈ ਉਹ ਪਰਾਈ ਜੀ ਡੋਲਾ ਜਦੋਂ ਚੱਕਿਆ ਤੇ ਹੋ ਗਈ ਉਹ ਪਰਾਈ ਗਈ ਹੈ ਤਾਂ ਤੇ ਹਦੀਸਾਂ ਏ ਹੋ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਗਈ ਹੈ ਤਾਂ ਤੇ ਹਦੀਸਾਂ ਏ ਹੋ ਕਹਿੰਦੀਆਂ ਮਾਪਿਆਂ ਦੇ ਦਿਲ ਹਿੱਲਦੇ ਧੀਆਂ ਰੋਂਦੀਆਂ ਡੋਲੀ ਦੇ ਵਿੱਚ ਦੀਆਂ ਮਾਪਿਆਂ ਦੇ ਦਿਲ ਹਿੱਲਦੇ ਸੱਟਾਂ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਇੱਥੇ ਚੱਪੇ ਮੀਣ ਮੀਣ ਅਸਾਂ ਤੀ ਨੂੰ ਸੀ ਪਾਲਿਆ ਚੱਪੇ ਮੀਣ ਮੀਣ ਅਸਾਂ ਢੀ ਨੂੰ ਸੀ ਪਾਲਿਆ ਆਈ ਏ ਜਵਾਨੀ ਵੇਲਾ ਨਹੀਂ ਉਹ ਟਾਲਿਆ ਆਈ ਏ ਜਵਾਨੀ ਵੇਲਾ ਜਾਂਦਾ ਨਹੀਂ ਉਹ ਟਾਲਿਆ ਸਦਾ ਮਾਪਿਆਂ ਦੇ ਘਰ ਨਹੀਂ ਉਹ ਰਹਿੰਦੀਆਂ ਮਾਪਿਆਂ ਦੇ ਹਿੱਲਦੇ ਸਦਾ ਮਾਪਿਆਂ ਦੇ ਘਰ ਨਹੀਂ ਉਹ ਰਹਿੰਦੀਆਂ ਮਾਪਿਆਂ ਦੇ ਦਿਲ ਹਿੱਲਦੇ ਧੀਆਂ ਰੋਂਦੀਆਂ ਡੋਲੀ ਦੇ ਵਿੱਚ ਦੀਆਂ ਮਾਪਿਆਂ ਦੇ ਦਿਲ ਹਿੱਲਦੇ ਸੱਟਾਂ ਸੀਨੇ 'ਚ ਵੇ ਛੋੜੇ ਦੀਆਂ ਪੈਂਦੀਆਂ ਮਾਪਿਆਂ ਦੇ ਦਿਲ ਹਿੱਲਦੇ ਬੜਾ ਸਵਾਦ ਆ ਰਿਹਾ ਜੀ ਬਜ਼ੁਰਗ ਬੈਠੇ ਆ ਤੇ ਬੜੀ ਬੜੀ ਗੱਲ ਜਿਹੜੀ ਆ ਨਾ ਉਹ ਰਾਗੀਆਂ ਤੋਂ ਸੁਣ ਰਹੇ ਆ ਜਿਵੇਂ ਬਾਈ ਨੇ ਦੱਸਿਆ ਸੀ ਨਾ ਉਦਾਂ ਹੀ ਗੱਲ ਨਿਕਲੀ ਆ ਦਾਸਤਾਨਾਂ ਦੀ ਮੁੰਡੇ ਕੋ ਇਲਮ ਹੈ ਸਾਡੇ ਪੁੱਤਰ ਕੋ ਰੱਬ ਕਾਮਯਾਬ ਕਰੇ ਲਾ ਇਹਨੇ ਚਾਹ ਗਈ ਅਸੀਂ ਹੁਣ ਤੁਹਾਨੂੰ ਇੱਕ ਐਸੀ ਸ਼ੈ ਸੁਣਾਉਣ ਲੱਗੇ ਆ ਆਈਫੋਨ ਹੁਣ ਤੁਹਾਨੂੰ ਸੁਣਾਉਣਾ ਅਸੀਂ ਤੇ ਹੁਣ ਚਾਹ ਇੱਕ ਵਾਰੀ ਪੀ ਲਈ ਚਾਹ ਪੀ ਲਈ। ਹਾਂ ਬਹਿ ਜਾਓ ਬਾਬਾ ਜੀ ਤੁਸੀਂ ਬੈਠੋ ਹਾਂ, ਇੱਥੇ ਆ ਜਾਓ ਇੱਥੇ ਆ ਜਾਓ ਇੱਥੇ ਬੈਠੋ
ਅੱਜ ਰੱਬੀ ਮੌਸਮ ਬੜਾ ਬਣਿਆ, ਦਿਖਾਇਓ ਜੀ। ਅੱਜ ਸੂਰਜ ਨਹੀਂ ਨਿਕਲਿਆ, ਅੱਜ ਬੱਦਲ ਬੜੇ ਹੋਏ, ਮੌਸਮ ਵੀ ਰਾਗ ਵਾਲਾ ਹੀ ਅੱਜ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਲਓ ਬਈ ਅੱਛਾ ਜਨਾਬ, ਇੱਕ ਔਰਤ ਆਪਣੇ ਖਾਮਦ ਨੂੰ ਕਹਿੰਦੀ ਆ ਕਿ ਸਾਰੀਆਂ ਆਂਢਣਾ ਗਵਾਂਢਣਾ ਮੇਰੇ ਕੋਲ ਆਉਂਦੀਆਂ, ਉਹਨਾਂ ਦੇ ਕੋਲ ਆਈਫੋਨ ਟੱਚ ਮੋਬਾਈਲ ਆ ਤੇ ਮੈਂ ਹਜੇ ਤੱਕ ਬਟਨ ਵਾਲਾ ਮੋਬਾਈਲ ਲਈ ਫਿਰਦੀ ਆ। ਲਓ ਜਨਾਬ, ਉਹ ਔਰਤ ਆਪਣੇ ਖਾਮਦ ਨੂੰ ਫਰਮਾਇਸ਼ਾਂ ਕਰਦੀ ਆ ਕਿ ਛੇਤੀ ਨਾਲ ਹੁਣੇ ਸਮੁੰਦਰੀ ਜਾ, ਮੈਨੂੰ ਜਾ ਕੇ ਆਈਫੋਨ ਲਿਆ ਕੇ ਦੇ। ਉਹ ਜਨਾਬ ਇੱਥੋਂ ਕਹਿੰਦੀ ਆ ਕਿ ਮੈਨੂੰ ਆਈਫੋਨ ਲੈ ਦੇ ਵੇ। ਮੈਂ ਰੋਜ਼ ਬਾਲਮਾ ਕਹਿੰਦੀ ਭਲਾ ਉਸ ਵੇਲੇ ਕਿਹੜੀਆਂ ਫਰਮਾਇਸ਼ਾਂ ਕਰਕੇ ਦੱਸਦੀ ਆ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਪਹੁੰਚਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਪਹੁੰਚਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਹੁਣ ਉਹ ਕੀ ਕਹਿੰਦੀ ਆ? ਕਹਿੰਦੀ ਮੇਰੇ ਕੋਲ ਗਵਾਂਢਣ ਆਉਂਦੀ ਵੇ, ਉਹ ਮੇਰਾ ਦਿਲ ਤਰਸਾਉਂਦੀ ਵੇ। ਕਹਿੰਦਾ ਕਿਹੜੀ ਗੱਲ ਤੋਂ? ਕਹਿੰਦੀ ਮੇਰੇ ਕੋਲ ਗਵਾਂਢਣ ਆਉਂਦੀ ਵੇ, ਉਹ ਮੇਰਾ ਦਿਲ ਤਰਸਾਉਂਦੀ ਵੇ। ਉਹ ਗੱਲਾਂ ਕਰਦੀ ਉੱਠਦੀ ਬਹਿੰਦੀ ਵੇ, ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਕੋਲ ਗਵਾਂਢਣ ਆਉਂਦੀ, ਮੇਰੇ ਕੋਲ ਗਵਾਂਢਣ ਆਉਂਦੀ ਵੇ, ਉਹ ਮੇਰਾ ਦਿਲ ਤਰਸਾਉਂਦੀ, ਉਹ ਮੇਰਾ ਦਿਲ ਤਰਸਾਉਂਦੀ ਵੇ, ਉਹ ਮੇਰਾ ਦਿਲ ਤਰਸਾਉਂਦੀ ਵੇ। ਗੱਲਾਂ ਕਰਦੀ ਉੱਠਦੀ ਬਹਿੰਦੀ, ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਪਹੁੰਚਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਉਹ ਹੁਣ ਕੀ ਕਹਿੰਦੀ ਆ? ਕਹਿੰਦੀ ਆ ਸਮਝ ਮੇਰੀ ਮਜਬੂਰੀ ਵੇ, ਲੈਣਾ ਆਈਫੋਨ ਜ਼ਰੂਰੀ ਵੇ। ਉਹ ਕਹਿੰਦਾ ਤੇਰੀ ਮਜਬੂਰੀ ਆਈਫੋਨ ਤੇ ਆ ਗਈ। ਕਹਿੰਦੀ ਆ ਸਮਝ ਮੇਰੀ ਮਜਬੂਰੀ ਵੇ, ਲੈਣਾ ਆਈਫੋਨ ਜ਼ਰੂਰੀ ਵੇ। ਕਹਿੰਦਾ ਮੈਂ ਕੀ ਕਰਾਂ? ਕਹਿੰਦੀ ਭਾਵੇਂ ਮੱਝ ਵੇਚ ਲੈ ਪੂਰੀ ਵੇ, ਮੈਂ ਰੋਜ਼ ਦਿਹਾੜੇ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਪਹੁੰਚਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਆ ਸਮਝ ਮੇਰੀ ਮਜਬੂਰੀ, ਆ ਸਮਝ ਮੇਰੀ ਮਜਬੂਰੀ। ਲੈਣਾ ਆਈਫੋਨ ਜ਼ਰੂਰੀ, ਲੈਣਾ ਆਈਫੋਨ ਜ਼ਰੂਰੀ। ਭਾਵੇਂ ਮੱਝ ਵੇਚ ਲੈ ਪੂਰੀ, ਮੈਂ ਰੋਜ਼ ਦਿਹਾੜੇ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਪਹੁੰਚਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਕਹਿੰਦੀ ਜਨਾਬ ਫੇਰ ਫਰਮਾਇਸ਼ਾਂ ਕਰਦੀ ਆ। ਉਹ ਕਹਿੰਦਾ ਤੂੰ ਆਈਫੋਨ ਹੀ ਲੈਣਾ? ਕਹਿੰਦੀ ਮੇਰੇ ਦਿਲ ਦੀ ਆਸ ਪਹੁੰਚਾ ਦੇ, ਸਮੁੰਦਰੀਓਂ ਜਾ ਕੇ ਮੋਬਾਈਲ ਲਿਆ ਦੇ। ਕਹਿੰਦਾ ਹੁਣੇ ਜਾਵਾਂ? ਕਹਿੰਦਾ ਹਾਂ। ਉਹ ਕਹਿੰਦਾ ਕਹਿੰਦੀ ਮੇਰੇ ਦਿਲ ਦੀ ਆਸ ਪਹੁੰਚਾ ਦੇ, ਸਮੁੰਦਰੀਓਂ ਜਾ ਕੇ ਮੋਬਾਈਲ ਲਿਆ ਦੇ। ਟੈਲੀਨਾਰ ਦੀ ਸਿਮ ਪਵਾ ਦੇ, ਈਮੋ ਤੇ ਗੱਲ ਕਰਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਈਮੋ ਤੇ ਗੱਲ ਕਰਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਈਮੋ ਤੇ ਗੱਲ ਕਰਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਪਹੁੰਚਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਗੱਲ ਪੁਗਾ ਦੇ, ਮੇਰੇ ਦਿਲ ਦੀ ਗੱਲ ਪੁਗਾ ਦੇ। ਸਮੁੰਦਰੀਓਂ ਜਾ ਕੇ ਮੋਬਾਈਲ ਲਿਆ ਦੇ, ਸਮੁੰਦਰੀਓਂ ਜਾ ਕੇ ਮੋਬਾਈਲ ਲਿਆ ਦੇ। ਟੈਲੀਨਾਰ ਦੀ ਸਿਮ ਪਵਾ ਦੇ, ਟੈਲੀਨਾਰ ਦੀ ਸਿਮ ਪਵਾ ਦੇ, ਟੈਲੀਨਾਰ ਦੀ ਸਿਮ ਪਵਾ ਦੇ। ਈਮੋ ਤੇ ਗੱਲ ਕਰਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਈਮੋ ਤੇ ਗੱਲ ਕਰਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਪਹੁੰਚਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਲਓ ਜਨਾਬ, ਉਹ ਕਹਿੰਦਾ ਹੁਣੇ ਜਾਵਾਂ? ਉਹ ਕਹਿੰਦੀ ਜੇ ਨਹੀਂ ਮੰਨਣਾ ਮੇਰਾ ਕਹਿਣਾ ਤੇ ਮੈਂ ਨਹੀਂ ਉਹ ਘਰ ਤੇਰੇ ਰਹਿਣਾ। ਲਓ ਜਨਾਬ, ਉਹਨੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ। ਕਹਿੰਦੀ ਜੇ ਨਹੀਂ ਮੰਨਣਾ ਮੇਰਾ ਕਹਿਣਾ, ਮੈਂ ਨਹੀਂ ਉਹ ਘਰ ਤੇਰੇ ਰਹਿਣਾ। ਆਈਫੋਨ ਮੇਰੇ ਦਿਲ ਦਾ ਗਹਿਣਾ। ਕਹਿੰਦੀ ਟੈਲੀਨਾਰ ਦੀ ਸਿਮ ਪਵਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਟੈਲੀਨਾਰ ਦੀ ਸਿਮ ਪਵਾ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੈਨੂੰ ਆਈਫੋਨ ਲਿਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਮੇਰੇ ਦਿਲ ਦੀ ਆਸ ਆ ਦੇ ਵੇ, ਮੈਂ ਰੋਜ਼ ਬਾਲਮਾ ਕਹਿੰਦੀ। ਜੇ ਨਹੀਂ ਮੰਨਣਾ ਮੇਰਾ
ਤੇਰਾ ਕਹਿਣਾ, ਜੇ ਨਹੀਂ ਮੰਨਣਾ ਮੇਰਾ ਕਹਿਣਾ, ਮੈਂ ਨਹੀਂ ਓ ਕਰ ਤੇਰੇ, ਮੈਂ ਨਹੀਂ ਓ ਕਰ ਤੇਰੇ। ਆਈਫੋਨ ਮੇਰੇ ਦਿਲ ਦਾ, ਆਈਫੋਨ ਮੇਰੇ ਦਿਲ ਦਾ, ਈਮੋ ਤੇ ਗੱਲ ਕਰਾ ਦੇਵੇ ਮੈਂ, ਬਾਲਮਾ ਕਹਿੰਦੀ, ਈਮੋ ਤੇ ਗੱਲ ਕਰਾ ਦੇਵੇ ਮੈਂ, ਰੋਜ਼ ਬਾਲਮਾ ਕਹਿੰਦੀ, ਮੈਨੂੰ ਆਈਫੋਨ ਲਿਆ ਦੇਵੇ ਮੈਂ, ਰੋਜ਼ ਬਾਲਮਾ ਕਹਿੰਦੀ, ਮੇਰੇ ਦਿਲ ਦੀ ਆਸ ਪੁਚਾ ਦੇਵੇ ਮੈਂ, ਰੋਜ਼ ਬਾਲਮਾ ਕਹਿੰਦੀ। ਬਹੁਤ ਵਾਧੂ ਜੀ, ਮੈਂ ਕਹਿੰਦਾ ਸਵਾਦ ਆ ਗਿਆ। ਜਿਉਂਦੇ ਰਹੋ ਜੀ, ਜਿਉਂਦੇ ਰਹੋ। ਵਾਹ ਬਾਬਾ ਜੀ ਵਾਹ, ਸਵਾਦ ਆ ਗਿਆ ਜੀ, ਕੀ ਬਾਤ। ਸਾਡੀ ਨਾ ਜੀ ਸੋਚ ਤੋਂ ਵੱਧ ਕੇ ਤੁਸੀਂ ਗਾਤਾ ਜੀ, ਕੀ ਬਾਤ ਹੈ। ਰੱਬ ਤੁਹਾਨੂੰ ਕਾਮਯਾਬ ਕਰੇ। ਬੈਠੋ ਜੀ। ਹਾਂ ਤਾਇਆ ਜੀ ਕਿਦਾਂ ਲੱਗਿਆ? बड़ा प्यारा के जी, बड़ा प्यारा लग गया काम, ਹੈ बड़ा प्यारा लग गया। अल्लाह पाक करम करे, बहुत प्यारा, बहुत प्यारा। ਬੇਸ 'ਚ ਹਾਸੇ ਦੀਆਂ ਗੱਲਾਂ ਵੀ ਆਈਆਂ, ਵਿੱਚ ਰੋਣੇ ਦੀ ਵੀ ਆਈਆਂ, ਹਾਂ ਵਿੱਚ ਦਨਾਈ ਦੀਆਂ ਰੋਣੇ ਦੀਆਂ ਨਾਈ ਦੀਆਂ ਆਈਆਂ, ਧੀਆਂ ਦਾ ਵਿਛੋੜਾ ਆਇਆ, ਸਾਰਾ ਕੁਝ ਆਇਆ ਵਿੱਚ। ਬਾਕੀ ਜਿਹੜਾ ਧੀਆਂ ਦਾ ਵਿਛੋੜਾ ਆਇਆ, ਬਹੁਤ ਸੋਹਣਾ ਗਾਇਆ ਜੀ ਮੁੰਡਿਆਂ ਨੇ, ਬਹੁਤ ਸੋਹਣਾ ਹਾਂ ਮੁੰਡਿਆਂ ਨੇ ਬਹੁਤ ਸੋਹਣਾ ਗਾਇਆ ਮਾਸ਼ਾਅੱਲਾ। ਤੇ ਰਾਗੀ ਚੰਗੇ ਆ ਮਾਸ਼ਾਅੱਲਾ, ਚੰਗੇ ਰਾਗੀ। ਚੰਗੇ ਰਾਗੀ ਆ ਜੀ, ਢੇਰ ਚੰਗੇ, ਹਾਂ, ਢੇਰ ਚੰਗੇ ਆ। ਢੇਰ ਚੰਗੇ ਰੱਖ ਰੌਲਾ ਇਸ ਗੱਲ ਦਾ ਇੱਕ ਵਿੱਚ ਪੁਰਾਣਾ ਮਾਡਲ ਲਈ ਫਿਰਦੇ ਆ। ਪੁਰਾਣਾ ਮਾਡਲ ਲਈ ਫਿਰਦੇ ਆ ਨਾ ਹਾਂਜੀ ਬਿਲਕੁਲ ਨਹੀਂ ਚੜਦੀਆਂ ਜੀ। ਬਾਬਾ ਨਾ ਹੁੰਦਾ ਨਾ, ਮੁੰਡਾ ਖੁੰਡਾ ਹੁੰਦਾ, ਉਹਨੇ ਆਸੇ ਪਾਸੇ ਨੂੰ ਖੌਰੂ ਮਾਰਨੇ ਤੇ ਬਾਬਾ ਫੁੱਟਿਆ ਹੋਇਆ। ਅੱਛਾ ਰਾਗ ਦੀ ਸੁਣਾ ਤੁਹਾਨੂੰ ਰਾਗ ਸਵਾਦ ਆ? ਬਹੁਤ ਆਲਾ ਹੋਇਆ ਜੀ ਮਾਸ਼ਾਅੱਲਾ, ਬਹੁਤ ਅੱਛਾ ਹੋਇਆ। ਹਾਂ ਸ਼ਰੀਫ ਦਾ ਸ਼ਾਗਿਰਦ ਸੀ ਇਹ, ਹਾਂ। ਸ਼ਰੀਫ ਸੀ ਫਦੀਕ ਦਾ ਸ਼ਾਗਿਰਦ, ਹਾਂ ਬਹੁਤ ਆਲਾ, ਬਹੁਤ ਉਸਤਾਦ ਠੀਕ था। फदीक था काके ਦਾ ਸ਼ਾਗਿਰਦ ਹਿੰਦੁਸਤਾਨ ਚ ਮਾਰ ਕਾਕੇ ਦਾ, ਕਾਕੇ ਰਾਮਾ ਖੇਲਣ ਵਾਲਾ। ਵਾਹ ਬਈ ਵਾਹ, ਆ ਬਾਬਾ। ਹਾਂਜੀ ਵਾਹ। ਤੇ ਮੈਂ ਬਹੁਤ ਦੱਸਦਾ ਜੀ, ਉਸ ਕਾਕੇ ਦਾ ਗੀਤ ਉਹ ਵੀ 200 ਸਾਲ ਪੁਰਾਣਾ, ਪੁਰਾਣਾ। ਹਾਂਜੀ ਉਹ ਮੈਂ ਹੁਣ 10 ਨੰਬਰ ਵਾਲੀਅਮ 'ਚ ਰਿਕਾਰਡ ਕੀਤਾ। ਮੈਨੂੰ ਉਧਰੋਂ ਸਾਡੇ ਸਰਦਾਰ ਆ ਇੱਕ ਮੋਹਨ ਸਿੰਘ ਸਾਹਿਬ, ਉਹਨਾਂ ਨੇ ਉਹ ਸੈਂਡ ਕੀਤਾ ਸੀਗਾ। ਅੱਛਾ ਉਹਦਾ ਜਨਾਬ ਮਾਰਫਤ ਦਾ ਗੀਤ ਆ। ਉਹ ਮੈਂ ਜਿਸ ਜਗ੍ਹਾ ਤੇ ਵੀ ਜਿਹੜੇ ਉਰਸ ਤੇ ਵੀ ਗਾਇਆ, ਉਸ ਗੀਤ ਦੇ ਬੋਲ ਕਮਾਲ ਲਿਖਿਆ ਹੈ ਬਾਬੇ ਕਾਕੇ ਦਾ, ਸਾਡੇ ਦਾਦੇ ਉਸਤਾਦ ਦਾ ਵੀ ਜਿਹੜਾ ਉਸਤਾਦ ਹੋਇਆ। ਵਾਹ ਵਾਹ। ਉਹਦਾ ਬੋਲ ਸੀਗਾ ਕਿ ਜਾ ਪੁੱਛ ਲੈ ਮੁਰਸ਼ਿਦ ਦੱਸਦਾ ਤੂੰ ਜਿਹਦਾ ਘਰ ਪੁੱਛਦੀ, ਹਾਂ ਜਾ ਪੁੱਛ ਲੈ ਮੁਰਸ਼ਿਦ ਦੱਸਦਾ ਤੂੰ ਜਿਹਦਾ ਘਰ ਪੁੱਛਦੀ, ਉਹ ਤੇਰੇ ਘਰ ਵਿੱਚ ਵਸਦਾ ਰਸਦਾ ਤੂੰ ਜਿਹਦਾ ਘਰ ਘਰ ਪੁੱਛਦੀ। ਪੁੱਛਦੀ। ਵਾਹ ਵਾਹ। ਕਦੇ ਲੁਕ ਲੁਕ ਪੈਂਦਾ ਹੈ ਓਲੇ ਜੀ, ਕਿਤੇ ਫੜ ਕੇ ਤਰਾਜ਼ੂ ਨੂੰ ਉਹ ਤੋਲੇ ਜੀ। ਹਾਂ ਬੋਲੀ ਅਨਹਦ ਵਾਲੀ ਸੋਹਣਾ ਬੋਲੇ ਜੀ, ਕਿਤੇ ਦਿਲਾਂ ਦੇ ਉਹ ਰਾਜ਼ ਨੂੰ ਖੋਲੇ ਖੋਲੇ ਜੀ। ਤੂਰੀ ਪੀਰ ਦੇ ਤੂੰ ਮਗਰ ਬੈਠ ਕਰਕੇ ਤੂੰ ਸਬਰ, ਤੈਨੂੰ ਲੱਗ ਜਾਵੇ ਖਬਰ, ਤੇਰੇ ਘਰ ਵਿੱਚ ਵਸਦਾ ਰਸਦਾ ਤੂੰ ਜਿਹਦਾ ਘਰ ਪੁੱਛ, ਜਿਹਦਾ ਘਰ ਪੁੱਛਦੀ। ਵਾਹ ਵਾਹ ਵਾਹ। ਜਾਂ ਪੁੱਛ ਲੈ ਮੁਰਸ਼ਿਦ ਦੱਸਦਾ ਤੂੰ ਜਿਹਦਾ ਘਰ ਪੁੱਛ। ਰੱਬ ਤੁਹਾਨੂੰ ਇਸ ਤੋਂ ਵੀ ਤੁਹਾਨੂੰ ਗੱਲ ਕਾਮਯਾਬ। ਪੁੱਛਦੇ ਆ ਜੀ, ਤੁਹਾਨੂੰ ਜ਼ਿਆਦਾ ਪਤਾ ਹੋਣਾ, ਸਾਨੂੰ ਤਾਂ ਪਤਾ ਨਹੀਂ, ਅਸੀਂ ਸੁਣੀ ਫਣਾਈ ਕਰਦੇ ਆ। ਫਦੀਕ ਨੂੰ ਕਹਿੰਦੇ ਫਾਇਦਾ ਹੁਕਮ ਹੋ ਗਿਆ। ਹਾਂਜੀ ਬਿਲਕੁਲ ਮੈਂ ਦੱਸੂਗਾ ਜੀ, ਉਹ ਸਾਡੇ ਦਾਦਾ ਜੀ ਸੀ, ਅਸੀਂ ਦੱਸਦੇ ਹਾਂ। ਹਾਂਜੀ। ਸਦੀਕ ਰਾਗੀ ਨੂੰ ਵਾਕਿਆ ਹੀ ਫਾਂਸੀ ਦਾ ਹੁਕਮ ਹੋ ਗਿਆ ਸੀਗਾ। ਅੱਛਾ ਕਿਉਂਕਿ ਉਹ ਦੇਸੀ ਭਗਤ ਲੋਕ ਸੀਗੇ, ਉਦੋਂ ਬੋਗੀਆਂ ਤੇ ਚੜ ਕੇ ਗਾਉਣ ਜਾਂਦੇ ਸੀਗੇ। ਹਾਂ ਉਹ ਜਨਾਬ ਜਦੋਂ ਇਸ ਤਰ੍ਹਾਂ ਬੋਗੀ ਦੇ ਲਾਗੇ ਖੜੇ ਸੀ, ਇਹਨਾਂ ਨੇ ਗਾਉਣ ਜਾਣਾ ਸੀ ਕਿਤੇ, ਹੂੰ ਤੇ ਉਹ ਜਨਾਬ ਜਦੋਂ ਉੱਥੇ ਇੱਕ ਬੰਦਾ ਆਇਆ, ਉਹਨੇ ਕਿਤੇ ਬੰਦਾ ਕਤਲ ਕਰਕੇ ਇੱਕ ਸੰਦੂਕੜੀ 'ਚ ਬੰਦ ਕੀਤਾ, ਉਹਦੇ ਟੋਟੇ ਕਰਕੇ ਬੰਦੇ ਦੇ ਸੰਦੂਕੜੀ 'ਚ ਬੰਦ ਕੀਤਾ ਹੋਇਆ, ਬੋਰੇ 'ਚ ਪਾ ਕੇ। ਉਹ ਜਨਾਬ ਜਦੋਂ ਉਹਦੇ ਪਿੱਛੇ ਪੁਲਿਸ ਲੱਗੀ ਸੀਗੀ, ਉਦੋਂ ਗੱਡੀਆਂ ਮੋਟਰਾਂ ਹੁੰਦੀਆਂ ਨਹੀਂ ਸੀ, ਪੁਲਿਸ ਵੀ ਇਦਾਂ ਹੀ ਪੈਦਲ ਮਾਰਚ ਹੀ ਕਰਦੀ ਸੀਗੀ। ਹਾਂ ਸੰਜ ਉਹ ਜਨਾਬ ਜਦੋਂ ਆ ਕੇ ਕਹਿਣ ਲੱਗਾ, ਉਹ ਜਦੋਂ ਦੇਖਿਆ ਉਹਨੇ ਕਿ ਪੁਲਿਸ ਵਾਲੇ ਆ ਰਹੇ ਆ, ਉਹ ਸਾਡੇ ਬਾਬੇ ਨੂੰ ਸਦੀਕ ਰਾਗੀ ਨੂੰ ਕਹਿੰਦਾ ਮੇਰੀ ਸੰਦੂਕੜੀ ਦਾ ਖਿਆਲ ਰੱਖੀ, ਆ ਭੱਜ ਗਿਆ। ਉਹ ਸਾਡਾ ਬਾਬਾ ਉੱਤੇ ਹੱਥ ਰੱਖ ਕੇ ਖੜ ਗਿਆ। ਉਹ ਪੁਲਿਸ ਵਾਲੇ ਆਏ, ਕਹਿੰਦੇ ਬਾਬਾ ਖੋਲ ਸੰਦੂਕੜੀ 'ਚ ਕੀ ਆ? ਉਹ ਕਹਿੰਦਾ ਜਾ ਕੰਮ ਕਰ ਜਾ ਕੇ, ਜੋ ਮਰਜ਼ੀ ਹੋਵੇ। ਉਹ ਕਹਿੰਦੇ ਬਾਬਾ ਸਾਨੂੰ ਮੁਕਬਰੀ ਆ, ਇਹਦੇ ਵਿੱਚ ਕਤਲ ਆ। ਉਹ ਕਹਿੰਦਾ ਜੀ ਨਹੀਂ ਨਹੀਂ, ਇਹ ਤਾਂ ਮੈਨੂੰ ਬੰਦਾ ਇੱਥੇ ਰੱਖ ਕੇ ਗਿਆ। ਉਹਨਾਂ ਨੇ ਜਦੋਂ ਤਾਲਾ ਤੋੜਿਆ ਦੇਖਿਆ ਤੇ ਵਿੱਚ ਬੰਦਾ ਮਰਿਆ ਪਿਆ। ਓਹੋ। ਉਹ ਜਨਾਬ ਬਾਬੇ ਸਦੀਕ ਨੂੰ ਫੜਿਆ ਫਸ ਗਏ। ਤੇ ਲੈ ਗਏ। ਉਦੋਂ ਜਨਾਬ ਸਾਂਝੀ ਦੁਨੀਆ ਸੀਗੀ ਤੇ ਇਹਨਾਂ ਨੂੰ ਫਾਂਸੀ ਦਾ ਹੁਕਮ ਹੋ ਗਿਆ। ਬੱਲੇ। ਫਾਂਸੀ ਲਿਖੀ ਗਈ। ਉਹਨਾਂ ਨੇ ਆਖਰੀ ਖਵਾਹਿਸ਼ ਪੁੱਛੀ ਕਿ ਬਾਬਾ ਜੀ ਤੁਹਾਡੀ ਆਖਰੀ ਖਵਾਹਿਸ਼ ਕੀ ਆ? ਲਓ ਜਨਾਬ, ਇਹਨਾਂ ਨੂੰ ਜਦੋਂ ਆਖਰੀ ਖਵਾਹਿਸ਼ ਪੁੱਛੀ, ਇਹਨਾਂ ਨੇ ਫਿਰ ਜੇਲ੍ਹ ਦੇ ਵਿੱਚ 2 ਗੀਤ ਲਿਖੇ ਆ। ਉਹਨਾਂ ਦੇ ਮੈਂ ਚੰਦ ਬੋਲ ਤੁਹਾਨੂੰ ਦੱਸਦਾ। ਹਾਂ ਉਹ ਸੁਣਾਓ। ਉਹ ਜੇਲ੍ਹ ਦੇ ਵਿੱਚ ਇਹਨਾਂ ਨੇ 2 ਗੀਤ ਲਿਖੇ। ਇਹਨਾਂ ਨੇ ਕਿਹਾ ਕਿ ਮੈਂ ਆ ਗੀਤ ਲਿਖ ਲਏ ਆ, ਮੇਰੇ ਸਾਜੀਆਂ ਨੂੰ ਬੁਲਾਇਆ ਜਾਵੇ, ਜੇਲ੍ਹ ਦੇ ਕੈਦੀ ਬਾਹਰ ਕੱਢ ਕੇ ਮੈਂ 2 ਗੀਤ ਗਾ ਲਵਾਂ, ਬੇਸ਼ੱਕ ਮੈਨੂੰ ਉਸੇ ਰਾਤ ਫਾਂਸੀ ਦੇ ਦਿਓ। ਵਾਹ 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 ਵਾਹ। ਲਓ ਜਨਾਬ, ਉਹ ਗੀਤ ਇੱਕ ਲਿਖਿਆ ਸੀਗਾ ਕਿ ਭਰਿਆ ਤਰਿੰਜਣ ਛੱਡ ਜਾਣਾ, ਚਿੱਠੀ ਆ ਗਈ ਜ਼ੋਰਾਵਰ ਦੀ। ਆਏ ਹਾਏ ਹਾਏ ਹਾਏ, ਚਿੱਠੀ ਆ ਗਈ ਜ਼ੋਰਾਵਰ ਦੀ। ਭਰਿਆ ਤਰਿੰਜਣ ਛੱਡ ਜਾਣਾ, ਚਿੱਠੀ ਆ ਗਈ ਜ਼ੋਰਾਵਰ ਦੀ, ਇੱਥੇ ਮੁੜ ਕੇ ਕਦੇ ਨਹੀਂ ਆਉਣਾ ਤੇ ਚਿੱਠੀ ਆ ਗਈ ਜ਼ੋਰਾਵਰ ਜ਼ੋਰਾਵਰ ਦੀ। ਦੀ। ਇਹ ਕਹਿ ਸੀਗਾ
ਫਿਰ ਦੂਸਰਾ ਉਹਨਾਂ ਨੇ ਲਿਖਿਆ ਕਿ ਜਦੋਂ ਵਿਦਿਆ ਕਰੋ ਛੇਤੀ ਨਾਲ ਪਰੌਣੇ ਨੂੰ ਵਿਦਿਆ ਕਰੋ। ਹਾਏ 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 ਦੇਖੋ ਬੋਲ ਲਿਖੇ, ਕਹਿੰਦਾ ਵਿਦਿਆ ਕਰੋ ਛੇਤੀ ਨਾਲ ਪਰੌਣੇ ਨੂੰ ਵਿਦਿਆ ਕਰੋ, ਅੱਜ ਰੱਖਣਾ ਹੋਇਆ ਮੁਹਾਲ ਪਰੌਣੇ ਨੂੰ ਵਿਦਿਆ ਕਰੋ। ਇਹਦੇ ਵਿੱਚ ਲਿਖਿਆ ਹੈ ਕੂਚ ਮਕਾਮ ਇੱਥੇ ਰਾਈਆਂ ਦਾ, ਇੱਥੇ ਮੇਲਾ ਘੜੀਆਂ ਢਾਈਆਂ ਦਾ, ਅੱਜ ਰੱਖਣਾ ਹੋਇਆ ਮੁਹਾਲ ਪਰੌਣੇ ਨੂੰ ਵਿਦਿਆ ਕਰੋ, ਵਿਦਿਆ ਕਰੋ ਛੇਤੀ ਨਾਲ ਪਰੌਣੇ ਨੂੰ ਵਿਦਿਆ ਕਰੋ। ਉਹ ਜਨਾਬ ਜਦੋਂ ਇਹ ਦੋ ਗੀਤ ਸੁਣੇ, ਉਹ ਜਿਹੜਾ ਜੱਜ ਸੀਗਾ ਉਹਨੇ ਜਦੋਂ ਸੁਣਿਆ ਤੇ ਰੋਣ ਲੱਗ ਗਿਆ। ਉਹਨੇ ਕਲਮ ਰੱਖ ਦਿੱਤੀ, ਉਹਨੇ ਕਿਹਾ ਐਡਾ ਕੀਮਤੀ ਇਨਸਾਨ ਮੇਰੇ ਹੱਥੋਂ ਫਾਂਸੀ ਲਵਾ ਦੇਣ ਲੱਗੇ ਆ। ਲਓ ਜਨਾਬ ਇਹ ਦੋ ਗੀਤ ਗਾਏ ਸੀਗੇ, ਸਾਡੇ ਬਜ਼ੁਰਗ ਦੀ ਫਾਂਸੀ ਰਿਹਾ ਹੋ ਗਈ ਸੀਗੀ। ਉਦੋਂ ਜਨਾਬ ਇਸ ਚੀਜ਼ ਦੀ ਕਦਰ ਕੀਤੀ ਜਾਂਦੀ ਸੀਗੀ ਕਿਉਂਕਿ ਫਨ ਸੀ, ਲੋਕਾਂ ਨੂੰ ਸੁਣਨ ਵਾਸਤੇ ਕੋਈ ਚੀਜ਼ ਨਹੀਂ ਸੀ ਲੱਭਦੀ। ਇਹ ਮਵਾਸਲਾਤੀ ਦੌਰ ਨਹੀਂ ਸੀ, ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀਗਾ ਉਦੋਂ ਜਨਾਬ। ਬਲਕਿ ਇੱਥੇ ਤੱਕ ਸਾਡੇ ਬਾਬੇ ਦਾ ਹੋਇਆ ਨਾਮ, ਇੱਕ ਜਗ੍ਹਾ ਤੇ ਕਵਾਲੀ ਕਰਨ, ਉਦੋਂ ਪੱਗਾਂ ਘਰੋਂ ਬੰਨ ਕੇ ਜਾਂਦੇ ਸੀਗੇ। ਇਸ ਤਰ੍ਹਾਂ ਕਵਾਲੀ ਹੋ ਰਹੀ ਆ, ਮਹਿਫਲ ਲੱਗੀ ਆ, ਸਦੀਕ ਰਾਗੀ ਲਾਗਿਓਂ ਦੀ ਲੰਘਿਆ। ਯਕੀਨ ਜਾਣੋ ਮੈਂ ਕਸਮ ਖਾ ਕੇ ਕਹਿਣਾ ਕਿ ਲੋਕ ਜਿਹੜੇ ਸੀ ਦੁਨੀਆ ਸੁਣਨ ਵਾਲੀ, ਉਹਨਾਂ ਦੇ ਤਪਲੇ ਬਾਜਿਆਂ ਦੇ ਉੱਤੋਂ ਦੀ ਪੈਰ ਰੱਖ ਕੇ ਚਲੇ ਗਏ। ਉਹ ਜਦੋਂ ਕਵਾਲੀ ਹੋ ਗਈ, ਖਤਮ ਹੋ ਗਈ, ਉਹ ਕਵਾਲ ਜਾ ਕੇ ਕਹਿਣ ਲੱਗਾ ਸਦੀਕ ਨੂੰ, ਕਹਿੰਦਾ ਬਾਬਾ ਜੀ ਜੇ ਤੁਹਾਨੂੰ ਰਾਗ ਦੇ ਵਿੱਚ ਅੱਲਾਹ ਪਾਕ ਦੀ ਜ਼ਾਤ ਨੇ ਇੰਨਾ ਨਾਮ ਦਿੱਤਾ, ਤੂੰ ਲੁੱਕ ਕੇ ਲੰਘ ਜਿਆ ਕਰ। ਉਸ ਤੋਂ ਬਾਅਦ ਫਿਰ ਜੇ ਕਿਤੇ ਆਉਣਾ ਬਾਬੇ ਸਦੀਕ ਨੇ, ਉਹਨੇ ਪਗੜੀ ਇਸ ਤਰ੍ਹਾਂ ਕੱਚ ਦੇ ਵਿੱਚ ਲੈ ਲੈਣੀ ਤੇ ਬੈਠਕ 'ਚ ਲੁੱਕ ਕੇ ਬਹਿ ਜਾਣਾ। ਲੋਕ ਦੇਖਣ ਆਉਂਦੇ ਸੀਗੇ ਕਿ ਸਦੀਕ ਆ ਗਿਆ, ਸਦੀਕ ਆ ਗਿਆ। ਇਹ ਜਨਾਬ ਐਸੇ ਸਾਡੇ ਬਾਬਾ ਜੀ ਹੋਏ ਆ ਜਿਹੜੇ ਇਸ ਫਨ ਦੇ ਬਾਦਸ਼ਾਹ ਹੋਏ ਆ, ਜਿਨ੍ਹਾਂ ਨੇ ਇਸ ਰਾਗ ਨੂੰ ਜਨਾਬ ਪਹਿਲਾਂ ਤੂੰਬਾ ਜੋੜੀ ਸੀਗਾ। ਇਹ ਜਿਹੜੀ ਕਿੰਗ ਆ, ਇਹ ਲਗੋਜ਼ੀਆਂ ਦੇ ਨਾਲ ਦੋਨਾਂ ਚੀਜ਼ਾਂ ਨਾਲ ਗਾਉਂਦੇ ਸੀਗੇ। ਉਹਨਾਂ ਨੇ ਇਹਦੇ ਨਾਲ ਢੱਡ ਵੀ ਅਟੈਚ ਕੀਤੀ, ਚਿਮਟਾ ਵੀ ਅਟੈਚ ਕੀਤਾ, ਸਾਰੇ ਸਾਜ਼ ਉਹਨਾਂ ਨੇ ਮਿਲਾ ਕੇ ਜਦੋਂ ਫਿਰ ਵਜਾਏ ਆ, ਫਿਰ ਕੀ ਬਾਤ, ਕੀ ਬਾਤ, ਬੜੀ ਮਿਹਰਬਾਨੀ। ਇਹ ਗੱਲ ਸੀਗੀ ਜੀ ਅਰਫਾਨ ਸਾਹਿਬ, ਅਸੀਂ ਬੜਾ ਸ਼ੁਕਰਗੁਜ਼ਾਰ ਹਾਂ ਖਸੂਸੀ ਤੌਰ ਤੇ ਜੀ ਮੀਆਂ ਸਗੀਰ ਸਾਹਿਬ ਬੈਠੇ ਆ ਜੀ, ਤੇ ਅੱਜ ਦੀ ਮਹਿਫਲ ਦਾ ਜਿਹੜਾ ਨਾ ਜੀ ਸਿਰ ਹੈ ਇਹਨਾਂ ਦੇ ਸਿਰ ਆ। ਇਹਨਾਂ ਨੇ ਖਸੂਸੀ ਟਾਈਮ ਕੱਢਿਆ ਜੀ ਤੇ ਅਰਫਾਨ ਹੋਰਾਂ ਨੂੰ ਲੈ ਕੇ ਆਏ। ਮੀਆਂ ਸਾਹਿਬ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਸਾਰਿਆਂ ਦੀ ਮਿਹਰਬਾਨੀ। ਲਓ ਜੀ ਅੱਜ ਦੀ ਮਹਿਫਲ ਉਮੀਦ ਆ ਤੁਹਾਡੇ ਪਸੰਦ ਆਈ ਹੋਣੀ, ਤੇ ਐਵੇਂ ਦਿਲ ਪਸ਼ੌਰੀ ਨੂੰ ਦਿਲ ਕੀਤਾ, ਤੇ ਅੱਜ ਸਾਰੇ ਭਰਾ ਰਲ ਕੇ ਝੱਟ ਰਾਗ ਸੁਣਿਆ, ਕੋਈ ਸਿਆਣੀ ਗੱਲ ਸੁਣੀ, ਕੋਈ ਹਾਸੇ ਮਖੌਲ ਦੀ ਸੁਣੀ, ਕੋਈ ਦਿਲ ਹੋਰ ਹੋ ਗਿਆ। ਦੁਆਵਾਂ 'ਚ ਯਾਦ ਰੱਖਿਓ, ਜਿੱਥੇ ਰਹੋ ਸੁਖੀ ਰਹੋ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਦੱਬ ਲਓ ਜੀ।